ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਅਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ TV84 ਦੇ ਬਹੁਤ ਹੀ ਪਿਆਰੇ ਸੋਹਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 7 ਦਸੰਬਰ 2020 24 ਮੱਘਰ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪਹਿਲਾਂ ਤੇ ਜਾਣਾਂਗੇ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਆਸ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਇਹ ਵੀ ਅਰਦਾਸ ਕਰਦੇ ਹਾਂ ਕਿ ਤੁਸੀਂ ਆਪਣੇ ਘਰੋਂ ਘਰੀ ਠੀਕ ਠਾਕ ਰਹੋ ਕਿਉਂਕਿ ਰੀਸਪ੍ਰੈਡ ਹੋ ਰਿਹਾ ਕਰੋਨਾ ਵਾਇਰਸ ਦਾ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ, ਇਸੇ ਤਰ੍ਹਾਂ ਹੀ ਸਾਨੂੰ ਆਪਣਾ ਮਾਣ ਤੇ ਪਿਆਰ ਭੇਜਦੇ ਰਹੋ। ਸੋ ਅਸੀਂ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਕਿ ਭਾਰਤ ਸਰਕਾਰ ਦੀ ਹੈਂਕੜ ਨੂੰ ਵੰਗਾਰਨ ਵਾਲੀ ਕਿਸਾਨ ਯੋਧਿਆਂ ਦੀ ਲਹਿਰ ਇਸ ਵੇਲੇ ਪੂਰੇ ਜੋਬਨ ਤੇ ਹੈ ਅਤੇ ਇਸ ਨੂੰ ਇੰਟਰਨੈਸ਼ਨਲ ਲੈਵਲ ਤੇ ਬਹੁਤ ਵੱਡੀ ਜਿਹੜੀ ਹੈ ਉਹ ਹਮਾਇਤ ਮਿਲ ਰਹੀ ਹੈ। ਵੀਕਐਂਡ ਤੇ ਅਸੀਂ ਆਪਣੇ ਪਾਕਿਸਤਾਨੀ ਆਵਾਮ, ਹਕੂਮਤ ਤੇ ਮੀਡੀਆ ਨੂੰ ਮੁਖਾਤਬ ਅਪੀਲ ਵਿੱਚ ਗੁਜ਼ਾਰਿਸ਼ ਕੀਤੀ ਸੀ ਕਿ ਪਾਕਿਸਤਾਨ ਦੇ ਇਹ ਸਾਰੇ ਅਦਾਰੇ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਨ ਅਤੇ ਸਿੱਖ ਕੌਮ ਨਾਲ ਯਕਜਹਿਤੀ ਦਾ ਜਿਹੜਾ ਹੈ ਉਹ ਇਜ਼ਹਾਰ ਕਰਨ। ਸੋ ਅਸੀਂ ਸਭ ਦੇ ਸ਼ੁਕਰਗੁਜ਼ਾਰ ਹਾਂ ਕਿ ਪਾਕਿਸਤਾਨ ਦੇ ਇਹਨਾਂ ਸਾਰੇ ਅਦਾਰਿਆਂ ਅਤੇ ਆਵਾਮ ਵੱਲੋਂ ਸਾਨੂੰ ਭਰਮੀ ਜਿਹੜੀ ਹੈ ਹਮਾਇਤ ਅਤੇ ਪਿਆਰ ਮਿਲਿਆ ਹੈ ਜਿਸ ਦੀ ਅਸੀਂ ਦੇਣਦਾਰ ਹੋਵਾਂਗੇ। ਸੋ ਵਿਊਅਰਸ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਬਹੁਤ ਵਾਰ ਹਾਲਾਂ ਇਹ ਵੀ ਜ਼ਬਾਨ ਤੇ ਲਫ਼ਜ਼ ਆਉਂਦੇ ਨੇ कि बहुत देर कर दी मेहरबान आते आते जी लेकिन देर आए दुरुस्त आए। हाँ ये ठीक किया तुसी जी पर जिवें पिछले 24 घंटे दे विच आउटपोरिंग ऑफ लव एंड सपोर्ट जी इवें कहो कि पाकिस्तानी भैणां भरावां ने प्यार दा हड़ वगा दित्ता जी और जदों हड़ आउंदा तुहाडे पैर चुके जांदे ने तुसी रुड़ जांदे हो उस प्यार च और असीं उस प्यार दे हड़ च हंझूआं दे नाल ही अपने आप नूं जिहड़ा उस गोचरे समझिया कि ये प्यार दा इजहार है। क्योंकि बहुत बार इस गल दा ये नहीं है कि मैनूं कदे एहसास नहीं सी जां एहसास नहीं है कि किस हद तक पाकिस्तानी भैण भरा सिख कौम नाल जुड़े ने साडे दर्द नूं समझदे ने। बिल्कुल पर कई बार जदों ये लगन लग जाए कि भी बाकी तां सारा ठीक है, इन्ना कुछ चल रहा है 5 ਲੱਖ ਸਿੱਖ ਜਿਨ੍ਹਾਂ 'ਚ ਬਹੁਤੇ ਜ਼ਾਹਰ ਹੈ ਭਾਵੇਂ ਕਿਸਾਨ ਲਫ਼ਜ਼ ਜ਼ਿਆਦਾ ਇਸਤੇਮਾਲ ਹੋ ਰਿਹਾ ਪਰ ਉਹ ਪੰਜਾਬ ਦੀ ਬੈਲਟ ਹੋਏ ਜਾਂ ਹਰਿਆਣੇ ਦੇ ਵੀ ਉਹਨਾਂ ਇਲਾਕਿਆਂ 'ਚੋਂ ਹੀ ਜਿੱਥੇ ਜਿੱਥੇ ਸਿੱਖ ਵਸੋਂ ਹੈ। ਸਭ ਤੋਂ ਪਹਿਲਾਂ ਜਿਹੜਾ ਉਹ ਘੇਰਾਬੰਦੀ 10 ਦਿਨ ਪਹਿਲਾਂ ਦਿੱਲੀ ਦੀ ਸ਼ੁਰੂ ਹੋਈ। ਹਾਲਾਂਕਿ ਇਸ ਗੱਲ ਲਈ ਅਸੀਂ ਹਰਿਆਣੇ ਦੇ ਜਾਟ ਕਿਸਾਨਾਂ ਦਾ ਵੀ ਜਿਹੜਾ ਹੈ ਉਹ ਦੇਖਦੇ ਹਾਂ ਕਿ ਵੀ ਉਹਨਾਂ ਨੇ ਨਾ ਸਿਰਫ ਹਮਾਇਤ ਦਿੱਤੀ ਹੈ, ਹੌਲੀ ਹੌਲੀ ਜਿਵੇਂ ਰਿਪੋਰਟਸ ਨੇ ਕਿ ਰੋਜ਼ਾਨਾ ਸਬਜ਼ੀਆਂ ਦੂਸਰੇ ਆਪਣੇ ਖੇਤਾਂ 'ਚੋਂ ਲੈ ਕੇ ਆ ਰਹੇ ਨੇ ਔਰ ਉਹਨਾਂ ਨੂੰ ਸਮਝ ਆਉਣੀ ਸ਼ੁਰੂ ਹੋਈ ਹੈ ਕਿ ਭਾਈ ਇਹ ਜਿਹੜੇ ਦਿੱਲੀ ਦੇ ਹਾਕਮ ਨੇ ਜਿਹੜੇ ਜਿਨ੍ਹਾਂ ਨੇ ਇੱਕ ਬਣੀਆਂ ਰਾਜ ਬਣਾ ਦਿੱਤਾ ਹੈ ਸਾਰਿਆਂ ਨੂੰ ਔਰ ਉਹਨਾਂ ਦੀ ਖੇਤੀਬਾੜੀ ਦਾ ਜਿਹੜਾ ਮਾੜਾ ਮੋਟਾ ਆਰ ਹੈ ਉਹ ਵੀ ਅਡਾਨੀਆਂ ਮਾਨੀਆਂ ਦੇ ਹਵਾਲੇ ਕਰ ਰਹੇ ਨੇ, ਉਹ ਸਪੋਰਟ 'ਚ ਨਿਕਲੇ ਨੇ ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਕੱਲ ਭਾਰਤ ਬੰਦ ਦਾ ਸੱਦਾ ਹੈ ਔਰ ਅੱਡ ਅੱਡ ਸਟੇਟਾਂ 'ਚੋਂ ਵੀ ਹਮਾਇਤ ਹੈ। ਪਰ ਉਹ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ ਕਿ ਵੀ
ਭਾਰਤੀ ਹਕੂਮਤ ਇਸ ਸਾਰੇ ਨੂੰ ਕਿਵੇਂ ਦੇਖ ਰਹੀ ਹੈ। ਸਪੋਰਟ ਤਾਂ ਯੂਨਾਈਟਿਡ ਨੇਸ਼ਨਸ ਸੈਕਟਰੀ ਜਨਰਲ ਦੇ ਲੈਵਲ ਤੇ 37 ਬ੍ਰਿਟਿਸ਼ ਮੈਂਬਰਸ ਆਫ ਪਾਰਲੀਮੈਂਟ ਉਹਨਾਂ ਦੀ ਹਮਾਇਤ, ਕੈਨੇਡਾ ਦੇ ਜਿਹੜੇ ਪੰਜਾਬੀ ਵਿਰਸੇ ਦੇ ਐਮਪੀਜ਼ ਨੇ ਉਹਨਾਂ ਦੀ ਹਮਾਇਤ, ਭਾਰਤ ਦੇ ਵਿੱਚ 150 ਤੋਂ ਜ਼ਿਆਦਾ ਸਪੋਰਟਸਮੈਨ ਜਿਨ੍ਹਾਂ ਨੇ ਅਰਜੁਨਾ ਅਵਾਰਡ, ਸਪੋਰਟਸ ਅਵਾਰਡ, द्रोणाचार्य अवार्ड इकट्ठे होकर सारिਆਂ ने वापस ਕੀਤੇ ਨੇ। ਕਿਵੇਂ ਲਿਟਰੇਚਰ ਜਾਂ ਲਿਟਰਰੀ ਫਿਗਰਸ ਉਹ ਆਪਣੇ ਅਵਾਰਡ ਪਦਮ ਸ਼੍ਰੀ ਔਰ ਦੂਸਰੇ ਵਾਪਸ ਕਰ ਰਹੇ ਨੇ। ਉਹ ਤਾਂ ਇਸ ਵੇਲੇ ਝੜੀ ਲੱਗੀ ਹੋਈ ਹੈ ਚਾਰ ਚਫੇਰਿਓਂ ਵਿਰੋਧ ਲਾਈਨ ਵਾਲਿਆਂ ਦੀ। ਲੇਕਿਨ ਇਹ ਵੀ ਦੇਖੀਏ ਵੀ ਦੁਸ਼ਮਣ ਕਿਸ ਨਜ਼ਰੀਏ ਤੋਂ ਸੋਚਦਾ ਹੈ ਔਰ ਉਹ ਇਹਨੂੰ ਕੀ ਟਿਲਟ ਦੇਣਾ ਚਾਹੁੰਦੇ ਨੇ। ਸੋ ਇਹ ਅਸੀਂ ਜਿਹੜੇ ਸਾਡੇ ਫੋਲੋਇੰਗ ਸੈਗਮੈਂਟਸ ਹੋਣਗੇ ਉਹਦੇ 'ਚ ਵੇਰਵੇ ਨਾਲ ਕਰਾਂਗੇ। ਪਰ ਮੇਰਾ ਮਨ ਕਰਦਾ ਹੈ ਕਿ ਵੀ ਇਹ ਮੈਂ ਸੈਗਮੈਂਟ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਸ਼ੁਕਰਾਨੇ ਦੇ ਤੌਰ ਤੇ ਨਜ਼ਰਾਨਾ ਭੇਟ ਕਰਾਂ ਕਿਉਂਕਿ ਇਹ ਰਿਮਾਰਕੇਬਲ ਹੈ। ਮੈਂ ਪਿਛਲੇ ਲਗਭਗ 4 ਦਹਾਕਿਆਂ ਤੋਂ ਪਬਲਿਕ ਲਾਈਫ ਦੇ ਵਿੱਚ ਜ਼ਾਹਰ ਹੈ ਸਿੱਖ ਐਕਟਿਵਿਜ਼ਮ, ਖਾਲਿਸਤਾਨ ਦੀ ਗੱਲ ਜਿਹੜਾ ਉਹ ਉਸ ਨਾਲ ਜੁੜਿਆ ਹੋਇਆ ਹੈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਜਦੋਂ ਵੀ ਕਿਤੇ ਇਕੱਲੇ ਕਾਰੇ ਪਾਕਿਸਤਾਨੀ ਭੈਣ ਭਰਾ ਅੱਡ ਫੰਕਸ਼ਨਸ ਤੇ ਮਿਲਦੇ ਨੇ ਉਹ ਹਮੇਸ਼ਾ ਹੀ ਪਿਆਰ ਔਰ ਸਪੋਰਟ ਵੀ ਰਹੀ ਹੈ। ਲੇਕਿਨ ਕਈ ਵਾਰ ਤੁਹਾਨੂੰ ਵਕਤ ਪਾ ਕੇ ਇਸ ਗੱਲ ਦੀ ਸ਼ਿਕਾਇਤ ਵੀ ਸ਼ੁਰੂ ਹੋ ਜਾਂਦੀ ਹੈ ਕਿ ਜਿਸ ਹੱਦ ਤੱਕ ਸਾਨੂੰ ਇਸ ਵੇਲੇ ਔਰ ਖਾਸ ਤੌਰ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਾਲਾਂ ਇੱਕ ਤਬਕਾ ਇਹਨੂੰ ਸਿਰਫ ਇੱਕ ਇਕਨੋਮਿਕਲ ਫੈਕਟਰ ਦੇ ਤੌਰ ਤੇ ਦੇਖਦਾ ਹੈ ਕਿ ਕਿਸਾਨਾਂ ਦੇ 3 ਐਕਟ ਆ ਗਏ, ਉਹਨਾਂ ਦੀ ਜਿਹੜੀਆਂ ਉਹਨਾਂ ਨੂੰ ਇਹ ਖਦਸ਼ਾ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਕੋਲ ਨਹੀਂ ਰਹਿਣਗੀਆਂ ਔਰ ਉਹਨੂੰ ਮਹਿਦੂਦ ਵੀ ਉਹਦੇ 'ਚ ਰੱਖਣਾ ਚਾਹੁੰਦੇ ਨੇ। ਦੇਖੋ ਇਸ ਵੇਲੇ ਇਸ ਸਾਰੇ ਉਭਾਰ ਨੂੰ ਜਿਹੜਾ ਜ਼ਾਹਰ ਹੈ ਕਿ ਇੱਕ ਐਸਾ ਉਭਾਰ ਬਣ ਕੇ ਉੱਭਰਿਆ ਕਿ ਜਿਹਨੂੰ ਉੱਥੇ ਸਾਡੇ ਲੱਖਾਂ ਦੇ ਇਕੱਠ ਦੇ ਵਿੱਚ ਜਦੋਂ ਸਾਡੇ ਗਾਇਕ ਔਰ ਛੋਟੇ ਛੋਟੇ ਉਮਰਾਂ ਦੇ ਸ਼ਾਇਰ ਵੀ ਕਹਿੰਦੇ ਨੇ ਕਿ ਵੀ ਸਿੰਘਾਂ ਦਿੱਲੀ ਘੇਰ ਲਈ ਤੇ ਜ਼ਾਹਰ ਹੈ ਕਿ 1783 ਦੇ ਵਿੱਚ ਬਾਬਾ ਬਘੇਲ ਸਿੰਘ ਜਿਨ੍ਹਾਂ ਨੇ ਦਿੱਲੀ ਦੇ ਉੱਤੇ ਧਾਵਾ ਬੋਲਿਆ ਔਰ ਲਾਲ ਕਿਲ੍ਹਾ ਫਤਿਹ ਕੀਤਾ। ਔਰ ਜਦੋਂ ਅਸੀਂ ਇਹ ਗੱਲ ਕਹਿੰਦੇ ਸੀ ਜਾਂ ਕਹਿੰਦੇ ਰਹੇ ਹਾਂ ਕਿ ਜੀ ਭਵਿੱਖ ਦੇ ਖਾਲਿਸਤਾਨ ਦੀ ਜਿਹੜੀ ਟੈਰੀਟੋਰੀ ਹੈ ਉਹ ਦਰਿਆਏ ਜਮਨਾ ਤੋਂ ਵਾਘਾ ਤੱਕ ਹੈ। ਹੁਣ ਜ਼ਾਹਰ ਹੈ ਕਿ ਜਮਨਾ ਦਿੱਲੀ ਜਿਹੜੀ ਹੈ ਉਸ ਦੇ ਕੰਢੇ ਤੇ ਹੈ। ਸੋ ਅਸੀਂ ਹਮੇਸ਼ਾ ਹੀ ਦਿੱਲੀ ਨੂੰ ਐਜ਼ ਏ ਕੈਪੀਟਲ ਕਲੇਮ ਕੀਤਾ, ਪਰ ਦੁਸ਼ਮਣ ਨੂੰ ਵੀ ਔਰ ਆਪਣਿਆਂ ਨੂੰ ਵੀ ਲੱਗਦਾ ਸੀ ਕਿ ਜੀ ਕਿੱਥੇ ਉਹ ਹਰਿਆਣਾ ਤੇ ਕਿੱਥੇ ਫਲਾਣਾ। ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਸੀ ਕਿ ਇਹ ਮਤ ਭੁੱਲੋ ਕਿ ਈਵਨ 47 ਤੱਕ ਵੀ ਜਿਹੜੀਆਂ ਰਿਆਸਤ ਜੀਂਦ ਸੀ ਉਹ ਕਿੱਥੇ ਹੈ, ਜੀਂਦ ਜਾ ਕੇ ਨਾਲ ਲੱਗਦੀ ਹੈ ਜਮਨਾ ਦੇ। ਔਰ ਜਿਹੜਾ 6ਵੇਂ ਪਾਤਸ਼ਾਹ ਦਾ ਫਰਮਾਨ ਸੀ ਕਦੇ ਇੱਕ ਆਪਣੇ ਸਿੱਖਾਂ ਨੂੰ ਕਿ ਮਾਲਵੇ ਦੇ ਵਿੱਚ ਕਿ ਭਾਈ ਤੁਹਾਡੇ ਘੋੜੇ ਜਮਨਾ ਦਾ ਪਾਣੀ ਪੀਣਗੇ। ਸੋ ਮੈਂ ਕਿਹਾ ਜੀ ਇਹਨਾਂ ਨੇ ਸਾਡਾ ਪਾਣੀ ਤਾਂ ਲੁੱਟ ਕੇ ਇੱਧਰ ਦੇਈ ਜਾਂਦੇ ਨੇ ਪਰ ਅਸੀਂ ਜਾਣਾ ਜਮਨਾ ਤੱਕ ਹੀ ਹੈ। ਔਰ ਹੁਣ ਜਦੋਂ 4 ਚਫੇਰਿਓਂ ਦਿੱਲੀ ਬੇਬਸ ਹੈ ਔਰ ਕਿਵੇਂ ਉੱਥੇ ਇੱਕ ਉਹ ਚੜ੍ਹਦੀ ਕਲਾ ਦਾ ਨਜ਼ਾਰਾ ਜਦੋਂ ਤੁਸੀਂ ਇੰਟਰਵਿਊਜ਼ ਦੇਖਦੇ ਹੋ ਉੱਥੋਂ ਦੇ ਜਿਹੜੇ ਲੋਕ ਜਾਂਦੇ ਨੇ ਔਰ ਕਿ ਉਹ ਕਿਵੇਂ ਮਹਿਸੂਸ ਕਰਦੇ ਨੇ। ਉਹ ਕਹਿੰਦੇ ਨੇ ਇਹੋ ਜਿਹੇ ਜਾਓ ਜਲਾਲ ਵਾਲੇ ਚਿਹਰੇ, ਇਹੋ ਜਿਹਾ ਔਰ ਜਿਹੜਾ ਸਿੱਖੀ ਦਾ ਇਨਸਿਗਨੀਆ ਹੈ ਜਾਂ ਸਲੋਗਨ ਹੈ ਜਾਂ ਡੈਸਟਨੀ ਹੈ ਜਿਹੜਾ 10ਵੇਂ ਪਾਤਸ਼ਾਹ ਨੇ ਫਰਮਾਇਆ ਦੇਗ ਤੇਗ ਜਗ ਮੈਂ ਦਊ ਚਲੇ ਕਿ ਦੇਗ ਇਕਨੋਮਿਕਲ ਪ੍ਰੋਸਪੈਰਿਟੀ ਹੈ। ਇੱਕ ਪਾਸੇ ਤਾਂ ਉਹ ਕਿਸਾਨ ਨੇ ਜਿਹੜੇ ਸੱਚਮੁੱਚ ਜਿਨ੍ਹਾਂ ਦੇ ਲਈ ਲਫ਼ਜ਼ ਤਾਂ ਜ਼ਰੂਰ ਅੰਨਦਾਤਾ ਉਹਨਾਂ ਨੇ ਕਿਹਾ, ਲੇਕਿਨ ਕਿਵੇਂ ਉਹਨਾਂ ਨੂੰ ਰੋਲਿਆ। ਪਹਿਲਾਂ ਤਾਂ ਜ਼ਮੀਨ ਨੂੰ ਜਦੋਂ ਤੁਸੀਂ ਬਰਬਾਦ ਕਰਨਾ ਹੈ ਉਹਦਾ ਪਾਣੀ ਖੋਹ ਲਓ। ਜਿਹੜਾ ਪਾਣੀ ਅੱਜ ਤੋਂ 70 ਸਾਲ ਪਹਿਲਾਂ 12 ਤੋਂ 15 ਫੁੱਟ ਦੇ ਸੀ ਉਹ 300 ਫੁੱਟ ਦੇ ਥੱਲੇ ਚਲਾ ਗਿਆ ਔਰ ਪਾਣੀ ਇੰਪਿਓਰ ਹੈ, ਨਾ ਫਸਲਾਂ ਦੇ ਲਈ ਠੀਕ ਹੈ ਨਾ ਪੀਣ ਦੇ ਲਈ ਠੀਕ ਹੈ। ਸਬਮਰਸੀਬਲ ਪੰਪ ਲਵਾ ਕੇ ਤੁਸੀਂ ਖੇਤੀ ਕਰਦੇ ਹੋ ਔਰ ਉਹਨਾਂ ਦਾ ਜਿਹੜਾ ਮਿਹਨਤ ਹੈ, ਇਨਪੁਟ ਹੈ, ਫਰਟੀਲਾਈਜ਼ਰਸ ਦੀ ਕੀਮਤ ਤੁਸੀਂ ਡਿਸਾਈਡ ਕਰਦੇ ਹੋ, ਟਰੈਕਟਰ ਦੀ ਕੀਮਤ ਤੁਹਾਡੀਆਂ ਕੰਪਨੀਆਂ ਡਿਸਾਈਡ ਕਰਦੀਆਂ, ਬੀਜਾਂ ਦੀ ਕੀਮਤ ਤੁਸੀਂ ਡਿਸਾਈਡ ਕਰਦੇ ਹੋ। ਲੇਕਿਨ ਜਦੋਂ ਉਹ ਆਪਣਾ ਖੂਨ ਪਸੀਨਾ ਇੱਕ ਕਰਕੇ ਫਸਲ ਉਗਾਉਂਦਾ ਤੇ ਉਹ ਤੁਸੀਂ ਨਿਰਧਾਰਿਤ ਕਰਦੇ ਹੋ ਜਿਹਨੂੰ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ ਨੇ ਕਿ ਜੀ ਇੰਨੀ ਦੇਾਂਗੇ। ਤੇ ਉਹ ਜਿਹੜਾ ਇੱਕ ਡਰਾਮਾ ਜਿਹਾ ਰੱਖਿਆ ਹੋਇਆ ਸੀ ਐਮਐਸਪੀ ਦਾ, ਹਾਲਾਂ ਐਮਐਸਪੀ ਦੇ ਹੁੰਦਿਆਂ ਵੀ ਜੇ ਤੁਸੀਂ ਪਿਛਲੇ 10-12 ਸਾਲ 'ਚ ਦੇਖੋ 50,000 ਤੋਂ ਜ਼ਿਆਦਾ ਕਿਸਾਨਾਂ ਨੇ ਸੁਸਾਈਡ ਖੁਦਕੁਸ਼ੀ ਸਿਰਫ ਪੰਜਾਬ 'ਚ ਕੀਤੀ ਹੈ। ਜੇ ਭਾਰਤ ਦੇ ਹਵਾਲੇ ਨਾਲ ਗੱਲ ਕਰੀਏ ਤੇ ਗਿਣਤੀ ਲੱਖਾਂ 'ਚ ਹੈ। ਲੇਕਿਨ ਜਿਹੜਾ ਮਾੜਾ ਮੋਟਾ ਜਿਹਦੇ ਥੱਲੇ ਕਿਸੇ ਨੇ ਆਪਣੇ ਬੱਚੇ ਬੱਚੀ ਨੂੰ ਬਾਹਰ ਕੱਢਿਆ, ਕੈਨੇਡਾ ਅਮਰੀਕਾ ਭੇਜਿਆ,
ਕਿਸੇ ਨੇ ਕੋਈ ਹੋਰ ਮਾੜੀ ਮੋਟੀ ਜਿਹੜੀ ਹੈ ਔਡ ਜੌਬ ਕਰਕੇ ਉਹ ਘਰ ਤੋਰ ਰਹੇ ਸੀ, ਉਹ ਵੀ ਲਾਈਨ ਰੱਖ ਲਈ ਕਿ ਵੀ ਹੁਣ ਇਹ ਅਡਾਨੀ ਅੰਬਾਨੀ ਜਿਨ੍ਹਾਂ ਦੇ ਪੈਸੇ ਨਾਲ 2014 2019 ਦੀਆਂ ਚੋਣਾਂ ਲੜੀਆਂ ਉਹਨਾਂ ਦੇ ਹਵਾਲੇ ਕਰਵਾ ਦੇਣੀ। ਔਰ ਇਹ ਇੱਕ ਲੰਬੀ ਸਾਜ਼ਿਸ਼ ਹੈ। ਗੱਲ ਕੱਲੀ ਇਹ ਨਹੀਂ ਵੀ ਉਹਨਾਂ ਨੂੰ ਆਪਣੀਆਂ ਜ਼ਮੀਨਾਂ 'ਚ ਬੇਜ਼ਮੀਨੇ ਕਰਨਾ ਹੈ, ਮੁਜ਼ਾਹਰੇ ਬਣਾਉਣਾ। ਤੁਸੀਂ ਇਹ ਬਹੁਤ ਸਾਰਾ ਇਜ਼ਰਾਈਲ ਦਾ ਮਾਡਲ ਫੋਲੋ ਕਰ ਰਹੇ ਨੇ। ਇਹਨਾਂ ਦਾ ਬਿਲਕੁਲ ਜੋ ਤੌਰ ਤਰੀਕਾ ਇਜ਼ਰਾਈਲੀ ਏਜੰਸੀਆਂ ਨੇ ਫਲਸਤੀਨੀਆਂ ਨੂੰ ਬੇਘਰ ਕਰਨ ਦੇ ਲਈ ਕੀਤਾ, ਇਜ਼ਰਾਈਲ ਬਣਨ ਦੇ ਨਾਲ ਹੀ ਇਹ ਗੱਲ ਸ਼ੁਰੂ ਹੋ ਜਾਂਦੀ ਹੈ ਕਿ ਵੀ ਇਹਨਾਂ ਨੇ ਜਿਹੜੇ ਬਾਹਰਲੇ ਸੀ ਡਾਇਸਪੋਰਾ ਜੂਇਸ਼ ਉਹਨਾਂ ਤੋਂ ਉੱਥੇ ਫੈਕਟਰੀਆਂ ਲਵਾ ਦਿੱਤੀਆਂ ਔਰ ਇਹ ਫੈਸਲਾ ਕੀਤਾ ਵੀ ਕਿਸੇ ਫਲਸਤੀਨੀ ਨੂੰ ਜੌਬ ਨਹੀਂ ਦੇਣਾ ਹੈ। ਆਪਣੇ ਜਿਹੜੇ ਈਸਟਰਨ ਯੂਰਪ ਤੋਂ ਜਾਂ ਦੂਸਰੇ ਥਾਵਾਂ ਤੋਂ ਯਹੂਦੀ ਆਏ ਸੀ ਉਹਨਾਂ ਨੂੰ ਜੌਬ ਦਿਓ। ਜਦੋਂ ਤੁਸੀਂ ਜਿਹੜਾ ਹੈ ਉਹ ਅਨਇੰਪਲੋਇਡ ਹੁੰਦੇ ਹੋ, ਬੇਰੁਜ਼ਗਾਰ ਹੁੰਦੇ ਹੋ, ਉਹਨਾਂ ਨੇ ਕੁਹਾੜੀਆਂ ਮੋਢਿਆਂ ਤੇ ਰੱਖੀਆਂ, ਲਾਗਲੇ ਸਟੇਟਾਂ 'ਚ ਚਲੇ ਗਏ ਹੋ ਔਰ ਉੱਥੇ ਹੌਲੀ 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 ਵਸਾਉਂਦੇ ਆ। ਹੁਣ ਸੈਟਲਮੈਂਟਸ ਲਿਆਉਣ ਦੀ ਲਾਈਨ, ਸੋ ਜਿਹੜੀ ਇਹ ਲਾਈਨ ਹੈ ਇਕੱਲਾ ਇਹੀ ਨਹੀਂ ਹੈ ਵੀ ਉਹਨਾਂ ਨੇ 85% ਕਿਸਾਨ ਤਾਂ ਜਿਹੜਾ ਪੰਜਾਬ ਜਾਂ ਹਰਿਆਣੇ ਦੇ ਵੀ ਉਹ ਜ਼ਿਆਦਾ ਬੈਲਟ ਹੈ ਜਿੱਥੇ ਕਣਕ ਚੌਲ ਹੁੰਦੇ ਨੇ, ਜਿੱਥੇ ਸਿੱਖ ਬੈਠੇ ਨੇ ਬਹੁਤ ਸਾਰੇ ਲਹਿੰਦੇ ਪੰਜਾਬ 'ਚੋਂ ਉੱਠ ਕੇ ਜਿਹੜੇ 47 ਦੇ ਵਿੱਚ ਗਏ, ਉਹਨਾਂ ਦਾ ਜਿਵੇਂ ਕਰਨਾਲ ਬੈਲਟ ਦੇ ਵਿੱਚ ਸਾਰੇ ਵਿਰਕ ਨੇ ਪਰਿਵਾਰ, ਔਰ ਅੰਬਾਲਾ ਹੋਏ, ਕਰਨਾਲ ਹੋਏ, ਕੁਰੂਕਸ਼ੇਤਰ ਹੋਏ, ਇਹਦੇ ਸਾਰੀ ਉਹ ਬੈਲਟ ਬੈਠੀ ਹੋਈ ਹੈ ਜਿਹੜੀ ਸਿੱਖ ਬੈਲਟ ਹੈ। ਔਰ ਹੁਣ ਜੇ ਤੁਸੀਂ ਇਹ ਕੰਮ ਕਰ ਰਹੇ ਹੋ ਤਾਂ ਫਿਰ ਅਡਾਨੀ ਅੰਬਾਨੀ ਲਿਆ ਰਹੇ ਹੋ, ਹੋਏਗਾ ਕਿ ਇਵੈਂਚੁਅਲੀ 2 ਏਕੜ 3 ਏਕੜ ਦਾ ਮਾਲਕ ਜਿਹੜਾ ਹੈ ਉਹ ਪ੍ਰਾਈਵੇਟ ਕੰਟਰੈਕਟ ਸਾਈਨ ਕਰੇਗਾ ਕੰਪਨੀ ਦੇ ਨਾਲ। ਉਹ ਕੰਟਰੈਕਟ ਤੋਂ ਪਹਿਲਾਂ ਜਿਹੜਾ ਹੈ ਉਹਨੇ ਕੀ ਦੇਣਾ ਹੈ ਉਹਦੇ ਹੱਥ ਹੈ। ਫਿਰ ਜੇ ਪ੍ਰੋਡਿਊਸ ਹੋਇਆ ਉਹਦੇ ਕੋਲ ਹੱਕ ਹੈ ਉਹ ਕਹੇ ਜੀ ਨਹੀਂ ਇਹ ਤਾਂ ਜਿਹੜਾ ਇਹ ਸਬ ਸਟੈਂਡਰਡ ਹੈ, ਇਹਦਾ 'ਚ ਤਾਂ ਉਹ ਹੈ ਹੀ ਨਹੀਂ ਹੈ, ਇਹਦੇ 'ਚ ਪਾਣੀ ਜ਼ਿਆਦਾ ਆ ਗਿਆ, ਇਹਦੇ 'ਚ ਫਲਾਣਾ ਆ ਗਿਆ, ਸੁੱਕਾ ਹੈ, ਨਹੀਂ ਖਰੀਦਣੀ ਅਸੀਂ। ਤੇ ਉਹਦੇ ਤੋਂ ਵੀ ਘੱਟ ਤੁਸੀਂ ਪ੍ਰਾਈਸ ਦਿੰਦੇ ਹੋ, ਤੁਹਾਡੇ ਕੋਲ ਕੋਈ ਜੇ ਤੁਹਾਡੇ ਨਾਲ ਉਹ ਧੱਕਾ ਕਰੇ, ਕੰਟਰੈਕਟ ਨੂੰ ਵੀ ਵਾਇਓਲੇਟ ਕਰੇ, ਅਦਾਲਤ 'ਚ ਜਾਣ ਦਾ ਤੁਹਾਡੇ ਉਹ ਦੂਸਰਾ ਐਕਟ ਜਿਹੜਾ ਹੈ ਉਹ ਇਹਨੂੰ ਇਸ ਲੈਵਲ ਤੇ ਲੈ ਆਂਦਾ ਕਿ ਜੀ ਪਹਿਲਾਂ ਇਹ ਕਲੈਕਟਰ ਦੇ ਕੋਲ ਜਾਏਗੀ ਅਪੀਲ, ਡੀਸੀ ਕੋਲ, ਗੱਲ ਖਤਮ। ਤੁਸੀਂ ਉਹ ਫਿਰ ਵਪਾਰੀ ਨੂੰ ਹੱਕ ਦੇਣਾ ਵੀ ਉਹ ਹੋਲਡਿੰਗ ਵੀ ਕਰ ਲਏਗਾ, ਉਹ ਇਕੱਠੀ ਕਰ ਸਕਦਾ, ਉਹ ਕੋਈ ਜੁਰਮ ਨਹੀਂ ਹੈ। ਹੁਣ ਇਹਦੇ 'ਚ ਕੀ ਹੈ, ਜਿਹੜਾ ਦੁਨੀਆ ਭਰ ਦੇ ਵਿਚੋਲੀਏ ਜਾਂ ਇਹ ਮਿਡਲਮੈਨ ਜਾਂ ਦਲਾਲ ਜਿਨ੍ਹਾਂ ਦੇ ਲਈ ਇੱਕ ਲਫ਼ਜ਼ ਸਾਡੇ ਇਹਨਾਂ ਦਲਾਲਾਂ ਦਾ ਕੰਮ ਕੀ ਰਿਹਾ ਕਿ ਵੀ ਹੁਣ ਜਿਹੜਾ ਪ੍ਰੋਡਿਊਸ ਕਰ ਰਿਹਾ ਉਹਦੇ ਤੋਂ ਵੀ ਤੁਸੀਂ ਉਹਨੂੰ ਵੀ ਜਿਹੜਾ ਕੁਝ ਨਹੀਂ ਦੇ ਰਹੇ, ਹੋਲਡਿੰਗ ਤੁਸੀਂ ਕਰ ਰਹੇ ਹੋ, ਜਿਹਨੂੰ ਤੁਸੀਂ ਮਾਰਕੀਟ 'ਚ ਵੇਚ ਰਹੇ ਹੋ। ਗੱਲ ਇਹ ਨਹੀਂ ਹੈ ਵੀ ਇਹ ਇਕੱਲੇ ਕਿਸਾਨ ਸਫਰ ਕਰਦੇ ਨੇ, ਅਜੇ ਸ਼ਹਿਰਾਂ 'ਚ ਬੈਠੀ ਜਿਹੜੀ 20-25% ਹੁਣ ਮਿਡਲ ਕਲਾਸ ਬਣ ਗਈ ਹੈ, ਇਹਨਾਂ ਨੂੰ ਜਦੋਂ ਉਹੀ ਰੋਟੀ ਜੇ 5 ਰੁਪਏ ਦੀ ਆ ਉਹ 50 'ਚ ਮਿਲੀ ਨਾ, ਫਿਰ ਉਹ ਚੀਕਾਂ ਮਾਰਨਗੇ, ਫਿਰ ਕਹਿਣਗੇ ਕਿ ਬਈ ਉਹ ਕਿਸਾਨਾਂ ਵੇਲੇ ਅਸੀਂ ਕਿਉਂ ਨਹੀਂ ਨਾਲ ਉਹਨਾਂ ਦੇ ਖਲੋਤੇ। ਸੋ ਇਹਨਾਂ ਦਾ ਮਕਸਦ ਇਸ ਗੱਲ ਦਾ ਧਿਆਨ ਰਹੇ ਕਿ ਇਹ ਗੱਲ ਜਦੋਂ ਅਸੀਂ ਇਸ ਲੈਵਲ ਦੇ ਧਨਾੜ ਦੀ ਕਰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਵੰਗਾਰਦਿਆਂ ਕਿਹਾ ਸੀ ਜਿਹੜੇ ਲੋਕ ਅਦਰਵਾਈਜ਼ ਵੈਜੀਟੇਰੀਅਨ ਬਣੇ ਹੋਣਗੇ, ਧੋਤੀਆਂ ਬੜੀਆਂ ਚਿੱਟੀਆਂ ਬੰਨੀਆਂ ਹੋਣਗੀਆਂ ਸਾਫ਼, ਔਰ ਕੋਈ ਨਹੀਂ ਮੰਦਿਰ 'ਚ ਜਾ ਕੇ ਵੱਡੇ ਟਿੱਕੇ ਲਾ ਕੇ ਪੂਜਾ ਵੀ ਕਰਨਗੇ। ਤੇ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਨੇ ਖੁਦ 18 ਸਾਲ ਜ਼ਿੰਦਗੀ ਦੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਖੇਤੀ ਕੀਤੀ, ਆਪਣਾ ਖੂਨ ਪਸੀਨਾ ਉੱਥੇ ਵਗਾਇਆ ਹੋਇਆ, ਉਹਨਾਂ ਨੇ ਵੰਗਾਰਿਆ ਸੀ ਇਹਨਾਂ ਨੂੰ ਕਿ ਤੁਸੀਂ ਕਿਹੜੇ ਪਾਸਿਓਂ ਸਪਿਰਿਚੁਅਲ ਹੋ, ਕਿਹੜੇ ਪਾਸਿਓਂ ਤੁਸੀਂ ਰੂਹਾਨੀ ਹੋ। ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ। ਕਿ ਜੇ ਕੱਪੜੇ ਦੇ ਉੱਤੇ, ਜਾਮੇ ਦੇ ਉੱਤੇ ਬਲੱਡ ਦਾ ਡ੍ਰੌਪ ਲੱਗ ਜਾਏ, ਖੂਨ ਦਾ ਤੁਪਕਾ ਡਿੱਗ ਪਏ, ਤੇ ਉਹਨੂੰ ਅਸੀਂ ਪਲੀਤ ਕਹਿ ਕੇ ਜਾਂ ਡਰਟੀ ਕਹਿ ਕੇ ਲਾ ਦਿੰਦੇ ਹਾਂ। ਤੇ ਉਹਨਾਂ ਨੇ ਕਿਹਾ ਵੀ ਜਿਹੜੇ ਤੁਹਾਡਾ ਰੁਜ਼ਗਾਰ ਜੋ ਰਤ ਪੀਵੇ ਮਾਨਸਾ, ਜਿਹੜੇ ਤੁਸੀਂ ਇਨਸਾਨਾਂ ਦਾ ਲਹੂ ਪੀਂਦੇ ਹੋ, ਤੁਸੀਂ ਉਹਨਾਂ ਦੇ ਹੱਕ ਮਾਰਦੇ ਹੋ, ਉਹਨਾਂ ਦਾ ਸ਼ੋਸ਼ਣ ਕਰਦੇ ਹੋ, ਐਕਸਪਲੋਇਟਡ ਲੇਬਰ ਹੈ ਤੁਹਾਡੇ ਮਨ ਕਿਵੇਂ ਸਾਫ਼ ਹੋਣਗੇ? ਤੁਸੀਂ ਤਾਂ ਦੈਂਤ ਹੋ, ਰਾਖਸ਼ਸ ਹੋ, ਜਿੰਨ ਹੋ ਕਿ ਤੁਸੀਂ ਆਮ ਲੋਕਾਂ ਦਾ ਜਿਹੜਾ ਇਹ ਉਹਨਾਂ ਦੀ ਕਮਾਈ ਨੂੰ ਜਿਹੜਾ ਐਕਸਪਲੋਇਟ ਕਰਦੇ ਹੋ, ਉਹਨਾਂ ਨੂੰ ਤੁਸੀਂ ਐਕਸਪਲੋਇਟ ਕਰਦੇ ਹੋ। ਹੁਣ ਇੱਕ ਪਾਸੇ ਤਾਂ ਇਹ ਆਈਡੀਓਲੋਜੀ ਹੈ, ਕਿਸਾਨ ਦੀ ਆਈਡੀਓਲੋਜੀ ਕਿਰਤੀ ਦੀ ਆ, ਉਹ ਕਿਸੇ ਵੀ ਖਿੱਤੇ 'ਚ ਹੋਏ ਦੁਨੀਆ 'ਚ, ਉਹ ਮਿੱਟੀ ਨਾਲ ਮਿੱਟੀ ਹੁੰਦਾ ਹੈ, ਰੱਬ ਤੇ ਵੀ ਉਹ ਯਕੀਨ ਰੱਖਣ ਵਾਲਾ ਹੁੰਦਾ ਹੈ। ਕਿਉਂਕਿ ਅੱਜ ਵੀ ਬਹੁਤ ਸਾਰੀ ਖੇਤੀ ਦੁਨੀਆ ਦੇ ਵਿੱਚ ਮੀਂਹ ਆ ਜਾਂਦਾ ਹੈ ਤਾਂ ਤੁਸੀਂ ਉਹਦੇ ਵੱਲ ਉੱਪਰ ਅਸਮਾਨਾਂ ਵੱਲ ਦੇਖ ਕੇ ਦੁਆ ਕਰਦੇ ਹੋ, ਜੇ ਮੀਂਹ ਨਹੀਂ ਆਇਆ ਤਾਂ ਕਰਦੇ ਹੋ। ਜੇ ਤੁਹਾਡੀ ਫਸਲ ਪੱਕੀ ਹੈ ਤੇ ਉੱਤੇ ਬੱਦਲਾਂ ਦੀ ਗੜਗੜਾਹਟ ਹੈ, ਫਿਰ ਕਹਿੰਦੇ ਹੋ ਕਿ ਰੱਬਾ ਇਹ ਮੀਂਹ ਨਾ ਪਾਈ, ਸਾਡੀ ਤਾਂ ਸਾਰੀ ਸਾਲ ਦੀ ਮਿਹਨਤ ਚਲੀ ਜਾਣੀ ਹੈ। ਫਿਰ ਤੁਸੀਂ ਉਹਨੂੰ ਸੰਭਾਲਦੇ ਹੋ, ਫਿਰ ਮੰਡੀਆਂ 'ਚ ਆ ਕੇ ਉਹਨੂੰ ਰੋਲਣ ਤੇ ਰੱਖਦੇ ਹੋ, ਫਿਰ ਆੜਤੀਆਂ ਦੇ ਵਸ ਪੈਂਦਾ ਹੈ। ਫਿਰ ਜਦੋਂ ਤੱਕ ਤੁਸੀਂ ਵਾਪਸ ਮੁੜਦੇ ਹੋ ਜੋ ਕੁਝ ਲਿਆ ਹੁੰਦਾ ਆੜਤੀਆਂ ਤੋਂ
ਇੱਧਰ ਉੱਧਰ ਖਰਚੇ ਉਹ ਦੇ ਕੇ ਤੁਸੀਂ ਜਿਹੜਾ ਆਪਣੇ ਬੱਚਿਆਂ ਨਾਲ ਪ੍ਰੋਮਿਸ ਕੀਤਾ ਹੁੰਦਾ, ਬੱਚੇ ਨੂੰ ਤੁਸੀਂ ਕਿਹਾ ਹੁੰਦਾ ਮੈਂ ਤੁਹਾਨੂੰ ਸਾਈਕਲ ਲੈ ਕੇ ਦੇਵਾਂਗੇ, ਬੱਚੀ ਨੂੰ ਕਿਹਾ ਹੁੰਦਾ ਕਿ ਵੀ ਮੈਂ ਤੇਰੇ ਲਈ ਸਪੈਸ਼ਲ ਡਾਲ ਲਿਆਵਾਂਗਾ, ਜੋ ਸੀ ਉਸ ਲੈਵਲ ਤੇ ਉੱਥੇ ਬੈਠੇ ਵੀਡੀਓ ਗੇਮਸ ਖੇਡਣ ਵਾਲੇ ਤਾਂ ਨਹੀਂ ਸੀ ਨਾ ਉਹਨਾਂ ਦੇ ਬੱਚੇ ਬੱਚੀਆਂ। ਹੁਣ ਉਹ ਜਦੋਂ ਪੱਲੇ ਹੀ ਕੁਛ ਨਹੀਂ ਹੈ, ਉਹੀ ਨਿਰਾਸ਼ ਫਿਰ ਅਗਲੇ ਸਾਲ ਦੀ ਉਡੀਕ ਤੇ ਤੁਰ ਪੈਂਦਾ ਹੈ ਕਿ ਚਲੋ ਹਾੜੀ ਸੌਣੀ ਇੱਕ ਮਾੜੀ ਹੋਈ ਹੈ ਦੂਜੀ ਚੰਗੀ ਹੋ ਜਾਏ। ਹੁਣ ਉਹ ਲੇਕਿਨ ਇਸ ਗੱਲ ਦਾ ਤਾਂ ਉਹਨੂੰ ਫਖਰ ਸੀ ਕਿ ਮੇਰੀ ਪੈਲੀ ਮੇਰੀ ਹੈ, ਮੇਰੀ ਜ਼ਮੀਨ ਮੇਰੀ ਹੈ ਔਰ ਮੈਂ ਜਿਹੜਾ ਇਸ ਦਾ ਮਾਲਕ ਹੈ ਔਰ ਮੇਰੀ ਰੋਟੀ ਰੋਜ਼ੀ ਦਾ ਆਹਾਰ ਹੈ। ਕੋਈ ਨਾ ਹੋਏਗਾ ਹੋਰ ਕੁਛ ਨਾ, ਬਾਕੀ ਕੋਠੇ ਵੀ ਕੱਚੇ ਰਹਿ ਜਾਣ ਪਰ ਘੱਟੋ ਘੱਟ ਖਾਣ ਲਈ ਦਾਣੇ ਤਾਂ ਸਾਲ ਦੇ ਹੈਗੇ ਨੇ। ਬਿਲਕੁਲ। ਹੁਣ ਇਹ ਜਿਹੜਾ ਸਿਸਟਮ ਤਿੰਨੋਂ ਹੀ ਐਕਟਸ ਦੇ ਥੱਲੇ ਹੈ, ਇਹ ਉਹਨਾਂ ਸਾਰਿਆਂ ਤੋਂ ਹੀ ਜਿਹੜਾ ਮਹਿਰੂਮ ਕਰ ਦੇਣ ਦਾ ਹੈ। ਆਪਣੀਆਂ ਜ਼ਮੀਨਾਂ ਦੇ ਵਿੱਚ ਉਹ ਮਜ਼ਾਰੇ ਹੋਣਗੇ, ਫਿਰ ਕੀ ਹੋਏਗਾ, ਉਹ ਜ਼ਮੀਨਾਂ ਛੱਡ ਕੇ ਨਿਕਲਣਗੇ। ਇਹ ਬੇਸ਼ੱਕ ਅੱਜ ਇੱਕ ਤਬਕਾ ਹੈ ਜਿਹੜਾ ਇਹਨੂੰ ਸਿਰਫ ਫਾਰਮਰਸ ਦੀ ਐਜੀਟੇਸ਼ਨ ਤੱਕ ਰੱਖਣਾ ਚਾਹੁੰਦਾ ਹੈ। ਇਹਨਾਂ ਨੂੰ ਨਹੀਂ ਪਤਾ ਕਿ ਵੀ ਇਹ ਜਿਹੜੀ ਹਿੰਦੂਤਵੀ ਹਕੂਮਤ ਹੈ ਇਹ ਸਿੱਖ ਹੋਮਲੈਂਡ ਖਾਲਿਸਤਾਨ ਦੇ ਖਿਲਾਫ ਲੜਾਈ ਲੜ ਰਹੀ ਹੈ। 47 ਦੇ ਦੌਰ ਦੀ ਅਸੀਂ ਗੱਲ ਕਰਦੇ ਹਾਂ, ਉਦੋਂ ਸਾਡੇ ਕੋਲ ਕੋਈ ਇੱਕ ਜ਼ਿਲ੍ਹਾ ਵੀ ਨਹੀਂ ਸੀ ਜਿਹਦੇ 'ਚ ਸਿੱਖਾਂ ਦੀ ਮੈਜੋਰਿਟੀ ਹੁੰਦੀ। ਸਾਰੇ ਪੰਜਾਬ ਦੇ 32 ਜ਼ਿਲ੍ਹੇ ਸੀ, ਉਹਨਾਂ 'ਚ 2 ਤਹਿਸੀਲਾਂ ਸੀ, ਤਹਿਸੀਲ ਤਰਨਤਾਰਨ ਤੇ ਤਹਿਸੀਲ ਮੋਗਾ, ਜਿਹਦੇ 'ਚ ਸਿੱਖ ਮੈਜੋਰਿਟੀ 'ਚ ਸੀ, ਵੱਡ ਗਿਣਤੀ ਸੀ ਔਰ ਉਹ ਵੀ ਕੋਈ 2 ਤਹਿਸੀਲਾਂ ਆਪਸ 'ਚ ਨਹੀਂ ਸੀ ਲੱਗਦੀਆਂ। ਪਰ ਇਸ ਸਾਰੀ ਸਟਰਗਲ ਤੋਂ ਬਾਅਦ 47 ਤੋਂ ਬਾਅਦ ਇਹਨਾਂ ਦੀ ਬਦਨੀਤੀ, ਇਹਨਾਂ ਨੇ ਪੰਜਾਬ ਨੂੰ ਕੱਟਿਆ, ਛੋਟਾ ਕਰਦੇ 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 ਇਹਨਾਂ ਨੇ ਕਿਹਾ ਜਿਹੜਾ ਸੂਬਾ ਬਣਾਇਆ ਜਿਹਨੂੰ ਸੂਬੀ ਕਹਿੰਦੇ ਸੀ, 50,300 ਸਕੁਅਰ ਕਿਲੋਮੀਟਰ ਦਾ ਇੰਡੀਅਨ ਆਕੂਪਾਈਡ ਪੰਜਾਬ, ਉਹਦੇ 'ਚ ਘੱਟੋ ਘੱਟ ਅਸੀਂ 65-70% ਤਾਂ ਹਾਂ, ਇਹ ਸਾਡਾ ਨਿਊਕਲੀਅਸ ਹੈ ਖਾਲਿਸਤਾਨ ਦਾ। ਜਾਵਾਂਗੇ ਅਸੀਂ ਜਮਨਾ ਤੱਕ ਹੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹੁਣ ਉਹ ਉਸ ਨਿਊਕਲੀਅਸ ਨੂੰ ਤੋੜਨਾ ਚਾਹੁੰਦੇ ਨੇ। ਬਿਲਕੁਲ। ਡੈਮੋਗ੍ਰਾਫਿਕ ਚੇਂਜ ਜੋ ਜੰਮੂ ਕਸ਼ਮੀਰ 'ਚ ਕਰ ਰਹੇ ਨੇ, ਜਿਹੜੇ 3 ਡਰਟੀ ਡੀਜ਼ ਇਹਨਾਂ ਨੇ ਜੰਮੂ ਕਸ਼ਮੀਰ 'ਚ ਲਾਗੂ ਕੀਤੇ, ਕੀ ਸੀ ਡੈਮੋਗ੍ਰਾਫਿਕ ਚੇਂਜ? ਆ ਜੋ ਆਰਟੀਕਲ 370 ਟੁੱਟ ਗਿਆ, ਕੋਈ ਵੀ ਆ ਕੇ ਜ਼ਮੀਨ ਖਰੀਦੇ। ਦੂਜਾ ਡੋਮਿਸਾਈਲ, ਉਹਨਾਂ ਨੇ ਕਿਹਾ ਜੀ ਲਈ ਜਾਓ ਡੋਮਿਸਾਈਲ ਜਿਹੜਾ ਮਰਜੀ, ਜਿਹੜੇ ਉੱਥੇ ਮਿਲੀਅਨ ਫੌਜ ਰੱਖੀ ਹੋਈ ਹੈ ਉਹਨਾਂ ਨੂੰ ਵੀ ਕਸ਼ਮੀਰੀ ਬਣਾ ਦਿੱਤਾ ਹੈ, ਜਿਹੜੇ ਅਦਰਵਾਈਜ਼ ਨੇ ਉਹ ਉੱਥੇ ਬਈਏ ਬਿਠਾਏ ਹੋਏ ਨੇ ਕੰਸਟਰਕਸ਼ਨ ਲਈ ਲੋਕ ਆਉਂਦੇ ਸੀ ਉਹਨਾਂ ਨੂੰ ਵੀ ਡੋਮਿਸਾਈਲ ਦੇ ਦਿੱਤਾ। 3rd ਰੀਡਿਸਟ੍ਰਿਕਟਿੰਗ ਕਿ ਜੀ ਅਸੈਂਬਲੀ ਦੀਆਂ ਸੀਟਾਂ ਵਧਾ ਦਿਓ ਜੰਮੂ ਰੀਜਨ ਦੀਆਂ ਔਰ ਦੂਜਾ ਕਰ ਦਿਓ। ਇਹ 3 ਡਰਟੀ ਡੀ ਮਕਸਦ ਕੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਦੀ ਪੋਪੂਲੇਸ਼ਨ ਬਦਲ ਦਿਓ ਔਰ ਫਿਰ 5-10 ਸਾਲ ਬਾਅਦ ਇੰਟਰਨੈਸ਼ਨਲ ਪ੍ਰੈਸ਼ਰ ਪੈ ਵੀ ਜਾਏ, ਕਹੇ ਜੀ ਕਰਵਾ ਲਓ ਪਲੇਬਿਸਾਈਟ, ਬਿਲਕੁਲ ਕਰਾ ਲਓ, ਪੁੱਛ ਲਓ ਲੋਕਾਂ ਨੂੰ ਕੀ ਕਰਨਾ। ਹੁਣ ਪੰਜਾਬ ਦੇ ਵਿੱਚ ਭਾਵੇਂ 5ਵੀਂ-6ਵੀਂ ਜਨਰੇਸ਼ਨ ਜਿਹੜੇ ਪੰਜਾਬ ਦੇ, ਭਾਵੇਂ ਕੋਈ ਮਲੇਸ਼ੀਆ 'ਚ ਬੈਠੇ ਨੇ ਜਿੱਥੇ 6 ਜਨਰੇਸ਼ਨਾਂ ਪਹਿਲਾਂ ਸਿੱਖ ਆਏ ਨੇ, ਜਾਂ ਕੈਨੇਡਾ 'ਚ ਨੇ 4th-5ਵੀਂ, ਲੇਕਿਨ ਉਹਨਾਂ ਦਾ ਆਪਣੀ ਧਰਤੀ ਨਾਲ ਲਗਾਵ ਹੈ। ਆਪਣੀ ਭਾਵੇਂ ਪਿੰਡ ਦੇ ਵਿੱਚ ਉਹਨਾਂ ਨੇ ਕੋਠਾ ਵੀ ਆਪਣਾ ਰੱਖਿਆ ਹੈ, ਭਾਵੇਂ ਕਿੱਲਾ ਜ਼ਮੀਨ, ਉਹ ਵਿਜ਼ਿਟ ਵੀ ਕਰਦਾ ਜਾ ਕੇ, ਦਰਬਾਰ ਸਾਹਿਬ ਦੇ ਨਾਲ ਜੁੜੇ ਹੋਏ ਨੇ ਸਾਡੇ ਧਾਰਮਿਕ ਅਰਦਾਸ ਵੀ। ਹੁਣ ਇਹਦਾ ਕੀ ਲੌਂਗ ਟਰਮ ਕੀ ਹੋਏਗਾ ਕਿ ਤੁਸੀਂ ਜਦੋਂ ਇੱਕ ਸਾਈਨ ਕਰਦੇ ਹੋ ਉਹਨਾਂ ਦੇ ਨਾਲ ਕੋਆਪਰੇਟਿਵ ਐਗਰੀਮੈਂਟ ਵਪਾਰੀਆਂ ਦੇ, ਇਵੈਂਚੁਅਲੀ ਹੌਲੀ ਹੌਲੀ ਹੌਲੀ, ਜਿਵੇਂ ਸਰ ਛੋਟੂ ਰਾਮ ਨੇ ਛੁਟਕਾਰਾ ਕਰਵਾਇਆ ਸੀ 1930 ਜਦੋਂ ਪੰਜਾਬ ਅਸੈਂਬਲੀ 'ਚ ਸਰ ਸਿਕੰਦਰ ਹਯਾਤ ਖਾਨ ਦੇ ਵੇਲੇ ਇਹ ਪਾਸ ਹੋਇਆ ਸੀ ਕਿ ਕੋਈ ਗੈਰ ਕਾਸ਼ਤਕਾਰ ਦੀ ਜ਼ਮੀਨ ਨਹੀਂ ਲੈ ਸਕਦਾ। ਅਦਰਵਾਈਜ਼ ਤਾਂ ਉਹ 000 ਲਵਾ ਕੇ ਬਾਣੀਆਂ ਤੁਹਾਡਾ ਅੰਗੂਠਾ ਲਵਾ ਲੈਂਦਾ ਸੀ। ਤੁਸੀਂ ਪੁਸ਼ਤ ਦਰ ਪੁਸ਼ਤ ਸੂਦ ਦਾ ਉਹ ਚੱਕਰਵਰਤੀ ਵਿਆਜ ਜਿਹਨੂੰ ਕਹਿੰਦੇ ਨੇ ਉਹ ਬਣ ਜਾਂਦਾ ਸੀ। ਤੁਸੀਂ ਬੇਜ਼ਮੀਨੇ ਤੁਹਾਡੀਆਂ ਔਲਾਦਾਂ ਜਿਹੜੀਆਂ ਨੇ ਉਹ ਉਹਨਾਂ ਦੀ ਗੁਲਾਮ ਹੁੰਦੀਆਂ ਸੀ ਆੜਤੀਆਂ ਦੀਆਂ। ਇਹ ਵਾਪਸ ਹੁਣ ਅਡਾਨੀ ਅੰਬਾਨੀ ਜਿਹੜੇ ਨੇ ਉਹ ਤਾਂ ਕਹਿ ਰਹੇ ਨੇ ਝੂਠ ਕੇ ਜੀ ਹਮ ਵਿਚੋਲੀਏ ਕੋ ਨਿਕਾਲ ਰਹੇ, ਵਿਚੋਲੀਏ ਨੂੰ ਨਹੀਂ ਕੱਢ ਰਹੇ, ਇਹ ਤਾਂ ਲਿਆ ਕੇ ਇਹਨਾਂ ਨੂੰ ਦਲਾਲਾਂ ਨੂੰ ਵਾੜ ਰਹੇ ਨੇ ਜਿਹੜੇ ਉਹਨਾਂ ਜ਼ਮੀਨਾਂ ਦੇ ਮਾਲਕ ਹੋਣਗੇ। ਫਾਰਮਰ ਜਦੋਂ ਬੇਜ਼ਮੀਨਾ ਹੋਇਆ ਉਹਦਾ ਉਹ ਆਪਣਾ ਲੱਭਣ ਲਈ ਆਰ ਪਾਰ ਇਵੇਂ ਹੀ ਜਾਏਗਾ ਖੱਬੇ ਸੱਜੇ, ਜਿਵੇਂ ਯੂਪੀ ਬਿਹਾਰ ਦੇ ਬਈਏ ਪੰਜਾਬ 'ਚ ਕੰਮ ਕਰਨ ਆਉਂਦੇ ਨੇ ਔਰ ਕੱਲ ਨੂੰ ਤੁਸੀਂ ਖਾਲਿਸਤਾਨ ਬਣਾਓ, ਉਹਨਾਂ ਨੇ ਕਹਿਣਾ ਜੀ ਆ ਪੰਜਾਬ ਦੀ ਤਾਂ ਜਿਹੜੀ ਜ਼ਮੀਨ ਹੈ ਉਹਦੇ ਤਾਂ ਮਾਲਕ ਅਡਾਨੀ ਅੰਬਾਨੀ ਨੇ, ਦੱਸੋ ਤੁਹਾਡੇ ਕੀ ਹੈ। ਸੋ ਇਹ ਜਿਹੜੀ ਲੜਾਈ ਹੈ, ਮੈਂ ਇਸ ਲਈ ਇਸ ਨੂੰ ਤਫਸੀਲ ਦੇ ਨਾਲ ਕਿਹਾ ਕਿ ਇਹਨੂੰ ਦੁਸ਼ਮਣ 2 ਤਰੀਕੇ ਨੇ ਕਿ ਉਹ ਉਹਨੂੰ ਪਹਿਲਾਂ ਤਾਂ ਸਿਰਫ ਕਿਸਾਨਾਂ ਤੱਕ ਰੱਖਣ ਦੀ ਹੈ ਲਾਈਨ, ਫਿਰ ਕਿਸਾਨਾਂ 'ਚ ਅੱਗੋਂ ਕਹਿੰਦੇ ਨੇ ਜੀ ਇਹ ਤਾਂ ਸਿਰਫ ਪੰਜਾਬ ਹਰਿਆਣੇ ਦੇ ਕਿਸਾਨ ਨੇ, ਫਿਰ ਇਹ ਕਹਿੰਦੇ ਨੇ ਜੀ ਜੇ ਭਾਰਤ ਦੇ 98% ਆਬਾਦੀ ਵਾਲੇ ਜਾਂ ਰਕਬੇ ਵਾਲਿਆਂ ਨੂੰ ਪ੍ਰੋਬਲਮ ਨਹੀਂ ਹੈ ਤੇ ਪੰਜਾਬ ਦਿਆਂ ਨੂੰ ਕੀ ਹੈ। ਫਿਰ ਕਹਿਣਗੇ ਕਿਉਂਕਿ ਇਹ ਕਿਸਾਨ ਜਿਹੜੇ ਨੇ ਇਹਨਾਂ ਦੇ ਵਿੱਚ ਆਤੰਕਵਾਦੀ ਵੜ ਗਏ ਨੇ, ਇਹ ਪਾਕਿਸਤਾਨ ਦਾ ਏਜੰਡਾ ISI ਦਾ,
ਉਹ ਇਵੇਂ ਕਰ ਰਹੇ ਨੇ ਔਰ ਉਹ ਕਿਵੇਂ ਡਰਾਮੇਬਾਜ਼ੀ ਕਰ ਰਹੇ ਨੇ। ਅਸੀਂ ਦੂਸਰੇ ਸੈਗਮੈਂਟ segment ਦੇਖਾਂਗੇ ਗੱਲ ਕਰਦੇ ਹਾਂ, ਕਿ ਕਿਵੇਂ 5 ਨੌਜਵਾਨ ਉੱਥੋਂ ਫੜ ਕੇ ਉਹਨੂੰ ਕਸ਼ਮੀਰ ਔਰ ਖਾਲਿਸਤਾਨ ਦਾ ਜੁਆਇੰਟ ਆਪਰੇਸ਼ਨ ਦਹਿਸ਼ਤਗਰਦੀ ਦਾ ਬਣਾ ਰਹੇ ਨੇ। ਜੀ ਸੋ ਇਹ ਇੱਕ ਬੜਾ ਜ਼ਰੂਰੀ ਪਾਰਟ ਸੀ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਇਹ ਸਾਨੂੰ ਬਹੁਤਿਆਂ ਨੂੰ ਜਦੋਂ ਇਹ ਲੱਗਦਾ ਹੁੰਦਾ ਸੀ ਕਿ ਬਾਹਰ ਆ ਗਏ ਨੇ ਜੀ, ਇੱਥੇ ਬੈਠੇ ਨੇ ਜਿਹੜੇ ਇੱਥੇ ਬੈਠੇ ਖਾਲਿਸਤਾਨ ਦੀ ਗੱਲ ਕਰਦੇ ਨੇ, ਤੁਸੀਂ ਪੰਜਾਬ ਜਾ ਕੇ ਗੱਲ ਕਰੋ ਜੀ। ਹੁਣ ਜਿੱਥੇ ਪੰਜਾਬ ਦੇ ਸਿੱਖਾਂ ਨੇ ਆਪਣਾ ਜਲਵਾ ਦਿਖਾਇਆ ਦਿੱਲੀ ਨੂੰ ਘੇਰ ਕੇ, ਉੱਥੇ 5 ਮਿਲੀਅਨ ਸਿੱਖ ਡਾਇਸਪੋਰਾ ਨੇ ਵੀ ਆਪਣਾ ਜਲਵਾ ਦਿਖਾਇਆ ਕਿ ਇਹ ਡਾਇਸਪੋਰਾ ਦਾ ਰੋਲ ਕੀ ਹੁੰਦਾ ਹੈ, ਜੀ ਕਿਵੇਂ ਇਸ ਸਾਰੇ ਨੂੰ ਲੈ ਕੇ ਦੁਨੀਆ ਹਿਲਾ ਕੇ ਰੱਖ ਦਿੱਤੀ। ਔਰ ਇਹ ਲਫ਼ਜ਼ ਮੇਰੇ ਨਹੀਂ ਨੇ, ਬਹੁਤ ਸਾਰੇ ਗੈਰ ਸਿੱਖ ਜਿਹੜੇ ਸਾਨੂੰ ਕਾਲ ਕਰਨ ਵਾਲੇ ਨੇ ਉਹਨਾਂ ਦੇ ਵੀ ਨੇ। ਉਹਨਾਂ ਕੈਲੀਫੋਰਨੀਆ ਦੇ ਵਿੱਚ ਕੱਲ ਜਿਹੜੀ ਸੀ ਰੈਲੀ, ਸਾਰੇ ਸੈਨ ਫਰਾਂਸਿਸਕੋ ਕ੍ਰੋਨਿਕਲ, ਉਹਨਾਂ ਦਾ ਐਗਜ਼ਾਮੀਨਰ, ਸਾਰੀਆਂ ਅਖਬਾਰਾਂ, ਮਰਕਰੀ ਨਿਊਜ਼, ਅਰਗਸ, ਉਹਨਾਂ ਦੀਆਂ ਖਬਰਾਂ ਨੇ ਕਿ ਇੰਨੇ ਹਜ਼ਾਰ ਕਾਰ, 5000 ਹੈ, 6000 ਹੈ, ਉਹ ਬ੍ਰਿਜ ਸਾਰੇ 3-3 ਘੰਟੇ ਜੈਮ। ਅਮਰੀਕਾ ਨੇ ਇੱਥੇ ਨਹੀਂ ਸੀ, ਇੱਥੇ ਤਾਂ ਹੁੰਦਾ ਹੈ ਕਿ ਵੀ ਜਿਵੇਂ ਮਿਲੀਅਨ ਮੈਨ ਮਾਰਚ ਸੀ ਫਰਾ ਖਾਨ ਦਾ, ਜਾਂ ਹੁਣ ਬਲੈਕ ਲਾਈਵਜ਼ ਮੈਟਰ ਦੇ ਪ੍ਰੋਟੈਸਟ ਸੀ, ਉਹਦੇ ਜਦੋਂ ਬਾਕੀ ਸਾਰੇ ਜੁਆਇਨ ਕਰਦੇ ਨੇ ਉਹ ਕਰਾਊਡ ਹੁੰਦੀ ਹੈ ਔਰ ਇਹ ਉਹਨਾਂ ਦੀਆਂ। ਪਰ ਇੱਕ ਕੱਲੀ ਕੌਮ ਸਿੱਖਾਂ ਦੀ ਜਿਹੜੀ ਕਾਲ ਦੇ ਕੇ ਹਜ਼ਾਰਾਂ ਗੱਡੀਆਂ ਬਾਹਰ ਕੱਢ ਲੈਂਦੇ ਨੇ ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਪਿੱਛੇ। ਫਿਰ ਮੈਂ ਕਿੰਨੇ ਕੁ ਦਾ ਸੀਐਟਲ ਵਾਲਿਆਂ ਨਾਲ ਗੱਲ ਹੋਈ, ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਸੀ ਇੰਨੇ ਸਿੱਖ ਰਹਿੰਦੇ ਨੇ ਸੀਐਟਲ ਵੀ, ਹਜ਼ਾਰਾਂ ਕਾਰਾਂ ਔਰ ਕਈ ਘੰਟੇ ਜਾਮ ਉਹਨਾਂ ਨੇ ਲਾ ਕੇ। ਔਰ ਨਿਊਯਾਰਕ ਦੇ ਵਿੱਚ ਤਾਂ ਅਸੀਂ ਕਿਉਂਕਿ ਲਾਈਵ ਕਵਰ ਕੀਤਾ ਹੈ ਸੈਚਰਡੇ ਦੇ ਡੈਮੋ ਨੂੰ, ਔਰ ਦਰਸ਼ਕ ਦੇਖ ਵੀ ਸਕਦੇ ਨੇ ਸਕਰੀਨ ਤੇ, ਕਿਉਂਕਿ ਇਹ ਨਿਊਯਾਰਕ ਦੇ ਵਿੱਚ ਤੀਸਰਾ ਡੈਮੋਨਸਟ੍ਰੇਸ਼ਨ ਸੀ। ਉਸ ਤੋਂ ਪਹਿਲਾਂ ਇੱਕ ਜਿਹੜਾ ਯੰਗਸਟਰਸ ਨੇ ਕੀਤਾ ਹੈ, ਉਹ ਤਾਂ ਉਹਨਾਂ ਨੇ ਜਾ ਕੇ ਅੰਬੈਸੀ, ਉਹ ਤਾਂ ਪਤਾ ਹੀ, ਉਹ ਤਾਂ 2 ਗੱਡੀਆਂ ਪੁਲਿਸ ਦੀਆਂ ਸੀ ਤੇ ਉਹ ਫਿਰ ਜਿਹੜੇ ਮੁਦਰਾ ਵਾਲੇ ਹੀ ਭਾਵੇਂ ਕੰਨਾਂ ਵਾਲੇ ਹੁੰਦੇ ਨੇ ਜਾ ਕੇ ਘੇਰਿਆ ਤੇ ਵਕਤ ਪੈ ਗਿਆ ਕਿ ਵੀ ਉਹਨਾਂ ਨੇ ਇੰਨਾ ਜ਼ਬਰਦਸਤ ਕੀਤਾ ਕਿ ਵੀ ਉਹ ਉਹਨਾਂ ਨੂੰ ਇਨਸਕਿਉ ਅੰਦਰੋਂ ਕਾਲਾਂ ਕਰਨ ਪੁਲਿਸ ਨੂੰ ਵੀ ਬਚਾ ਲਓ ਸਾਨੂੰ ਆ ਗਏ। ਇਸ ਲਈ ਜਦੋਂ ਅਸੀਂ ਸੈਚਰਡੇ ਗਏ ਔਰ ਬੜਾ ਕਾਮਯਾਬ ਸੀ ਪ੍ਰੋਟੈਸਟ, ਇੱਥੋਂ ਰਿਚਮੰਡ ਤੋਂ ਗੱਡੀਆਂ ਚੱਲੀਆਂ, ਪਰ ਨਿਊ ਜਰਸੀ ਕਨੈਟੀਕਟ ਤੋਂ 800 ਗੱਡੀ ਆਈ ਕਾਰਾਂ ਦੀ। ਉਹ ਜਦੋਂ ਇੱਧਰ ਪ੍ਰੋਟੈਸਟਰ ਨੇ ਔਰ ਗੱਡੀਆਂ ਲੰਘ ਰਹੀਆਂ ਨੇ, ਇਵੇਂ ਲੱਗਦਾ ਸੀ ਨਿਊਯਾਰਕ ਨਹੀਂ ਅੰਮ੍ਰਿਤਸਰ ਦਾ ਸ਼ਹਿਰ ਹੈ। ਔਰ ਉਹ ਪੁਲਿਸ ਵਾਲੇ ਵੀ ਹਾਲਾਂਕਿ ਬਿਲਕੁਲ ਪੀਸਫੁਲ, ਔਰ ਬੱਚੀਆਂ ਯੰਗ ਸਾਡੀਆਂ ਇੱਥੋਂ ਦੀਆਂ ਅਮਰੀਕਨ ਬੋਰਨ ਕਿਡਸ ਜਿਨ੍ਹਾਂ ਦੀ ਪੰਜਾਬੀ ਵੀ ਜਿਹੜੀ ਆ ਉਹ ਅੰਗਰੇਜ਼ੀ ਵਰਗੀ ਹੁੰਦੀ ਹੈ, ਲੇਕਿਨ ਕਿਆ ਜੋਸ਼, ਇੰਨੀ ਠੰਡ ਔਰ ਜਿਸ ਕਿਸਮ ਦਾ ਜਲਵਾ ਚਾਰ ਚਫੇਰੇ। ਔਰ ਇਹ ਨਹੀਂ ਹੈ ਵੀ ਇਹ ਗੱਲ ਹੁਣ ਕੋਈ ਰੁਕਣ ਵਾਲੀ ਹੈ। ਹੁਣ ਅਸੀਂ ਦੇਖਦੇ ਹਾਂ 10 ਦਸੰਬਰ ਨੂੰ ਸਿੱਖਸ ਫਾਰ ਜਸਟਿਸ ਨੇ ਕਾਲ ਦਿੱਤੀ ਹੈ, ਅਸੀਂ ਸਾਰੇ ਉਸ ਦੀ ਹਮਾਇਤ ਦੇ ਵਿੱਚ ਜਿਹੜਾ ਵੱਡੀ ਗਿਣਤੀ ਦੇ ਵਿੱਚ ਜੁਆਇਨ ਕਰੀਏ, ਕਿਉਂਕਿ 10 ਦਸੰਬਰ ਹਿਊਮਨ ਰਾਈਟਸ ਡੇ ਹੈ। ਔਰ ਇਹ ਮੈਸੇਜ ਵੀ ਜਾਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਪ੍ਰੋਟੈਸਟ, ਜਿਵੇਂ ਮੈਂ ਕਿਹਾ ਵੀ ਇਹ ਨੈਰੇਟਿਵ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਕਈ, ਇਹਨੂੰ ਸਿਰਫ ਤੇ ਸਿਰਫ ਇਹ ਕਿਸਾਨਾਂ ਤੱਕ ਮਹਿਦੂਦ ਕਰਨ ਦਾ ਮਤਲਬ ਹੈ ਕਿ ਇਸ ਸਪਿਰਿਟ ਨੂੰ ਜਿਹੜੀ ਇਸ ਵੇਲੇ ਸਿੱਖਾਂ ਦੀ ਚੈਲੰਜ ਦੀ ਸਪਿਰਿਟ ਹੈ ਉਸ ਨੂੰ ਸਬਡਿਊ ਕਰਨਾ। ਸੋ 10 ਦਸੰਬਰ ਦਾ ਪ੍ਰੋਟੈਸਟ ਇਹਦਾ ਜਵਾਬ ਵੀ ਹੋਏਗਾ ਕਿ ਭਾਈ ਇਹ ਸਾਡਾ ਨੈਰੇਟਿਵ ਅਲਟੀਮੇਟਲੀ ਇਹ ਸਿੰਪਟਮਸ ਨੇ ਬਿਮਾਰੀ ਦੇ, ਕਦੇ ਬੇਅਦਬੀ ਦੀਆਂ ਘਟਨਾਵਾਂ ਇਹਨਾਂ ਨੇ ਕਰਵਾ ਦਿੱਤੀਆਂ, ਹੁਣ ਇਹ ਕਰ ਦਿੱਤਾ, ਪਾਣੀ ਸਾਡਾ ਖੋਹ ਲਿਆ, ਫਿਰ ਸੁਪਰੀਮ ਕੋਰਟ ਦਾ ਫੈਸਲਾ ਆ ਜਾਏਗਾ SYL ਦੇ ਉੱਤੇ ਜਿਹੜਾ ਨੈਗੇਟਿਵ ਹੋਏਗਾ। ਸੋ ਜੇ ਇਹਨਾਂ ਨੂੰ ਦੇਖੋ, ਇਹ ਜਦੋਂ ਤੱਕ ਰਾਵਣ ਦੀ ਧੁੰਨੀ 'ਚ ਤੀਰ ਨਹੀਂ ਵੱਜਦਾ, ਰਾਵਣ ਮਰਦਾ ਨਹੀਂ, ਇਹਨਾਂ ਦੀ ਆਪਣੀ ਕਹਾਣੀ ਹੈ। ਸੋ ਇਹਨਾਂ ਦੀ ਧੁੰਨੀ 'ਚ ਤੀਰ ਤਾਂ ਹੈ ਖਾਲਿਸਤਾਨ। ਬੇਸ਼ੱਕ ਡਿਸਪਲਿਨ ਹੈ, ਜਿਹਨੇ ਵੀ ਜੋ ਰੱਖਿਆ ਹੋਇਆ ਉਹ ਰੱਖੋ ਆਪਣਾ, ਪਰ ਖਾਲਿਸਤਾਨ ਦਾ ਨੈਰੇਟਿਵ ਮਾਈਨਸ ਕਰਕੇ ਅਸੀਂ ਇਸ ਚੋਂ ਫੇਰ ਬ੍ਰਾਹਮਣ ਦੇ ਚੱਕਰਵਿਊਹ 'ਚ ਫਸਾਂਗੇ। ਔਰ ਮੈਂ ਜਦੋਂ ਮੈਂ ਇਸ ਨੂੰ ਸ਼ੁਕਰੀਆ ਸੈਗਮੈਂਟ ਕਹਿੰਦਾ, ਮੈਂ ਸਮਝਦਾ ਵੀ ਅਸੀਂ ਇੱਕ ਮੈਸੇਜ ਜਿਹੜਾ ਦਿੱਤਾ, ਹਾਲਾਂਕਿ ਬਹੁਤ ਸਾਰਿਆਂ ਨੇ ਇਹਨੂੰ ਦੇਖਿਆ, ਲੇਕਿਨ ਕਿਉਂਕਿ ਇਹ ਸੱਚੋ ਸੱਚ ਦਾ ਸੈਗਮੈਂਟ ਨਹੀਂ ਸੀ। ਜਦੋਂ ਅਸੀਂ ਆਏ ਹਾਂ ਸੈਚਰਡੇ ਪ੍ਰੋਟੈਸਟ ਤੋਂ, ਜਸਟ ਇੱਕ ਫੋਨ ਦੇ ਕੈਮਰੇ ਨਾਲ ਖਿੱਚ ਕੇ ਇੱਕ ਜਜ਼ਬਾਤ ਸੀ ਸਾਡੇ, ਤੇ ਮੈਂ ਚਾਹਾਂਗਾ ਕਿ ਵੀ ਉਹਨੂੰ ਇੱਕ ਵਾਰੀ ਜਿਹੜੇ ਸਾਡੇ TV 84 ਦੇ ਦਰਸ਼ਕ ਰੈਗੂਲਰ ਫੇਸਬੁੱਕ ਜਾਂ ਦੂਜੇ ਤੇ ਨਹੀਂ ਨੇ, ਕਿਉਂਕਿ ਬਹੁਤ ਸਾਰੇ ਜਿਹੜੇ ਸਪੈਕਟਰਮ TV ਰਾਹੀਂ ਦੇਖਦੇ ਨੇ ਇੱਥੇ, ਔਰ ਬਾਕੀ ਸਾਰੇ ਪਾਸੇ ਇਹਦੇ ਬਹੁਤ ਸਾਰੇ ਗੈਜਟਸ ਨੇ ਜਿਹੜੇ ਤੁਸੀਂ ਪੜ੍ਹਦੇ ਹੋ। ਸੋ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਚਲਾ ਦੇਣ। ਫਿਰ ਮੈਂ ਐਕਨੋਲੇਜ ਕਰਨਾ ਚਾਹਾਂਗਾ ਉਹਨਾਂ ਸਾਰਿਆਂ ਨੂੰ ਹੀ
ਜਿਨ੍ਹਾਂ ਨੇ ਇਸ ਦੀ ਹਮਾਇਤ ਦੇ ਵਿੱਚ ਲਿਖਿਆ। ਜੀ ਔਰ ਜੀ, ਮੈਂ ਟੈਕਨੀਕਲ ਟੀਮ ਨੂੰ ਕਹਾਂਗੀ ਕਿ ਇਸ ਵੀਡੀਓ ਨੂੰ ਜ਼ਰੂਰ ਚਲਾਉਣ। मैं आज पाकिस्तानी अवाम, पाकिस्तानी हुकूमत, पाकिस्तानी मीडिया और पाकिस्तान दे होर जेड़े ऑर्गनस ने स्टेट दे उन्हां नूं मुखातब है। बड़े अफसोस की गल है कि अज जो कुछ दिल्ली दे दुआले हो रहा है, जिथे 5 लाख सिख पंजाबी किसानां ने आके दिल्ली नूं घेरिया होया है 5 एंट्री पॉइंट्स दे उत्ते, इस बारे पाकिस्तान वालों हमायत तो दूर की गल, उस दे मीडिया ने इस प्रति कोई बहुता ध्यान भी नहीं दिता और इसकी कवरेज भी नहीं की। और ये गल का ध्यान रहे कि भारतीय हाकमां ने जिवें हिंदूत्व के एजेंडे के थले जो हाल 5 अगस्त 2019 नूं कश्मीर का कीता है, CAA वर्गे कानून लिया के 200 मिलियन मुसलमानां नूं किवें टारगेट कीता है, किवें आसाम दे विच 2 मिलियन मुसलमानां नूं स्टेटलैस बनाया और एक खौफ पैदा किया होया है। और सिख खलोते ने उस हिंदूत्व की आइडियोलॉजी नूं चैलेंज करन लई कल्ला दिल्ली दे विच नहीं, दुनिया भर च डायस्पोरा सिखां ने इस मुद्दे दे उत्ते आवाज़ बुलंद की है। कैनेडियन प्राइम मिनिस्टर जस्टिन ट्रूडो फार्मर्स एजिटेशन के हक च नितरे ने। इंग्लैंड के 39 मैंबरस ऑफ पार्लीमेंट ने ਜਿਹੜਾ ਆਪਣੇ ਸੈਕਟਰੀ ਆਫ ਸਟੇਟ ਨੂੰ ਚਿੱਠੀ ਲਿਖੀ ਹੈ। US ਕਾਂਗਰਸਮੈਨ ਆਵਾਜ਼ ਚੁੱਕ ਰਹੇ ਨੇ ਤੇ ਕਿੱਥੇ ਨੇ ਪਾਕਿਸਤਾਨ ਦੇ ਉੱਚ ਅਧਿਕਾਰੀ, ਉਹਨਾਂ ਦੇ UN ਮਿਸ਼ਨ, ਉਹਨਾਂ ਦੇ ਹਕੂਮਤੀ ਅਦਾਰੇ ਔਰ ਖਾਸ ਤੌਰ ਤੇ ਮੀਡੀਆ, ਜਿਹਦੀ ਇਹ ਰਿਸਪੌਂਸਿਬਿਲਿਟੀ ਹੈ ਕਿ ਉਹਨਾਂ ਨੇ ਲੋਕਾਂ ਨੂੰ ਦੱਸਣਾ ਹੈ ਜਦੋਂ ਕਿ ਇੰਡੀਆ ਪਾਕਿਸਤਾਨ ਦੀ ਹਰ ਐਕਟੀਵਿਟੀ 'ਚ ਇੰਟਰਫੀਅਰ ਕਰਦਾ ਹੈ, ਕਿਵੇਂ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਸੋ ਅੱਜ 30 ਮਿਲੀਅਨ ਸਿੱਖ ਕੌਮ ਦੇ ਬਿਹਾਫ ਤੇ ਮੈਂ ਇਹ ਗੁਜ਼ਾਰਿਸ਼ ਕਰਦਾ ਕਿ ਇੱਕ ਗੱਲ ਧਿਆਨ ਰਹੇ, ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਡੀਡ। ਤੁਸੀਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਿਆ ਹੈ, ਸਮੁੱਚੀ ਸਿੱਖ ਕੌਮ ਦੇ ਤੁਸੀਂ ਦਿਲ ਜਿੱਤੇ ਨੇ, ਇਤਿਹਾਸ ਸਿਰਜਿਆ। ਅੱਜ ਸਿੱਖ ਇਸ ਹਿੰਦੂਤਵਾ ਨੂੰ ਚੈਲੰਜ ਹੀ ਨਹੀਂ, ਇਸ ਨੂੰ ਡਿਸਟਰੋਏ ਕਰਨ ਦੇ ਲਈ ਲੌਕ ਸਟਾਕ ਐਂਡ ਬੈਰਲ ਮੈਦਾਨ ਦੇ ਵਿੱਚ ਉਤਰਿਆ। ਪਲੀਜ਼ ਖੁੱਲ ਕੇ ਹਮਾਇਤ ਕਰੋ। ਜੇ ਸਰਕਾਰੀ ਲੈਵਲ ਤੇ ਤੁਹਾਡੇ ਬਾਹਰਲੇ ਅਦਾਰੇ ਹਿਊਮਨ ਰਾਈਟਸ ਦਾ ਮੁੱਦੇ ਦੇ ਨੂੰ ਆਧਾਰ ਬਣਾ ਕੇ ਚੁੱਕ ਸਕਦੇ ਨੇ, ਪਾਕਿਸਤਾਨ 'ਚ ਸਿੱਖ ਵਸਦੇ ਨੇ, ਪਾਕਿਸਤਾਨ 'ਚ ਸਾਡਾ ਮੱਕਾ ਮਦੀਨਾ ਹੈ, ਤੁਹਾਡਾ ਉਨਾ ਹੀ ਹੱਕ ਹੈ ਸਿੱਖ ਇਸ਼ੂਜ਼ ਤੇ ਗੱਲ ਕਰਨ ਦਾ ਜਿੰਨਾ ਕਿ ਕੈਨੇਡਾ ਦਾ। ਤੁਹਾਡਾ ਕਿਤੇ ਮੱਚ ਮੋਰ ਹੈ ਰਾਦਰ, ਕੈਨੇਡਾ 'ਚ ਤਾਂ ਸਾਡੀ ਕੋਈ ਹਿਸਟਰੀ ਨਹੀਂ ਹੈ। ਸੋ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਇਤਿਹਾਸ 'ਚੋਂ ਪਲ ਯਾਦ ਰੱਖੇ ਜਾਂਦੇ ਨੇ ਜਦੋਂ ਕੌਮਾਂ ਦੀ ਮਦਦ ਉਹ ਲੋਕ ਕਰਦੇ ਨੇ ਜਿਹੜੇ ਹੈਵ ਹੁੰਦੇ ਨੇ। ਅਸੀਂ ਹੈਵ ਨਾਟ ਹੈ, ਸਾਡੇ ਕੋਲ ਮੁਲਕ ਨਹੀਂ ਹੈ, ਪਰ ਅਸੀਂ ਤੁਹਾਡੀ ਗੁੱਡਵਿਲ ਤੇ ਕਾਊਂਟ ਕਰਦੇ ਹਾਂ। ਇਮਰਾਨ ਖਾਨ ਸਾਹਿਬ, ਜਨਰਲ ਬਾਜਵਾ, ਤੁਹਾਡੇ ਜੈਸਚਰ ਜਿਹੜੇ ਕਰਤਾਰਪੁਰ ਸਾਹਿਬ ਕੋਰੀਡੋਰ ਅੱਜ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਨੇ, ਇਹਨਾਂ ਨੇ ਕੌਮ ਦੇ ਦਿਲ ਜਿੱਤੇ ਨੇ। ਪਰ ਆਓ ਸਾਡੀ ਹਮਾਇਤ ਤੇ ਨਿਤਰੋ, ਜਿਸ ਵੀ ਢੰਗ ਨਾਲ ਤੁਸੀਂ ਗੱਲ ਕਰ ਸਕਦੇ ਹੋ, ਸਿੱਖ ਕੌਮ ਨੂੰ ਹਮਾਇਤ ਦੇ ਸਕਦੇ ਹੋ, ਦਿਓ। ਇਹ ਅੱਜ ਇਤਿਹਾਸ ਸਿਰਜਿਆ ਜਾ ਰਿਹਾ ਹੈ ਔਰ ਤੁਸੀਂ ਇਤਿਹਾਸ ਦੀ ਠੀਕ ਸਾਈਡ ਤੇ ਹੋਣੇ ਚਾਹੀਦੇ ਹੋ। ਅਸੀਂ ਖਾਲਿਸਤਾਨ ਪਾਕਿਸਤਾਨ ਹਮਸਾਏ ਮੁਲਕ ਹੈ, ਸਾਡੀਆਂ ਸਾਰੀਆਂ ਸਾਂਝਾਂ ਨੇ ਔਰ ਇਹ ਤੁਹਾਡੀ ਹਮਾਇਤ ਅਸੀਂ ਹਮੇਸ਼ਾ ਯਾਦ ਰੱਖਾਂਗੇ। ਇਹ ਮੇਰੀ ਦੋ ਹੱਥ ਜੋੜ ਕੇ ਗੁਜ਼ਾਰਿਸ਼ ਹੈ, ਤੁਹਾਡੇ ਸਭ ਨੂੰ ਬੇਨਤੀ ਹੈ। ਬਹੁਤ ਮਿਹਰਬਾਨੀ ਜੀ। ਡਾਕਟਰ ਸਾਹਿਬ, ਤੁਹਾਡੇ ਜਜ਼ਬਾਤਾਂ ਨੂੰ ਸਾਡੇ ਦਰਸ਼ਕਾਂ ਨੇ ਸੁਣ ਲਿਆ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਇਹਨਾਂ ਸਾਰੇ ਹੀ, ਕਿਉਂਕਿ ਇਸ ਨੂੰ ਜਿੰਨਾ ਹੁੰਗਾਰਾ ਈਵਨ ਪਾਕਿਸਤਾਨ ਦੇ ਮੀਡੀਆ ਨੇ ਦਿੱਤਾ ਹੈ ਔਰ ਜਿਵੇਂ ਪਾਕਿਸਤਾਨ 'ਚੋਂ ਵੀ ਕਾਲਾਂ ਆਈਆਂ, ਉਹਨਾਂ ਨੇ ਜਿਵੇਂ ਸਾਦਾ ਪੰਜਾਬੀ 'ਚ ਹੁੰਦਾ ਕਿ ਉਹ ਕਹਿਣਗੇ ਜਨਾਬ ਜੀ ਤੁਸੀਂ ਪਾਕਿਸਤਾਨ ਦੇ ਨੂੰ ਕੀ ਕਰ ਦਿੱਤਾ ਹੈ। ਔਰ ਜਿਨ੍ਹਾਂ 'ਚ ਇਹ ਕਵਰੇਜ ਹੋਈ ਹੈ ਪੂਰੀ, ਜਿਨ੍ਹਾਂ ਨੇ ਪੂਰੀ ਆਲਮੋਸਟ ਇਹ ਦਿਖਾ ਕੇ ਕਈਆਂ ਦੀ ਡਿਸਕਸ਼ਨ, ਸਭ ਤੋਂ ਬਹੁਤ ਸਾਰੇ ਹੋ ਸਕਦਾ ਮੈਂ ਮਿਸ ਵੀ ਕਰ ਰਿਹਾ ਹੋਵਾਂ, ਪਰ ਜਿਨ੍ਹਾਂ ਦੇ ਕਲਿੱਪਸ ਮੇਰੇ ਕੋਲ ਆਏ ਨੇ, ARY ਨੇ ਇਸ ਨੂੰ ਕਵਰ ਕੀਤਾ। ਔਰ ਇਹੀ ਨਹੀਂ ਕਿ ਇਸ ਸੈਗਮੈਂਟ ਨੂੰ ਕਵਰ ਕੀਤਾ ਹੈ। ਪਿਛਲੇ 2 ਦਿਨਾਂ 'ਚ ਮੈਂ ਲਗਭਗ 10 ਦੇ ਕਰੀਬ ਇੰਟਰਵਿਊ ਥਰੂ ਜ਼ੂਮ, ਥਰੂ ਸਕਾਈਪ ਦਿੱਤੇ ਨੇ, ਇਹਨਾਂ 'ਚ ਇਹਨਾਂ ਦੇ ਬਹੁਤ ਚੈਨਲ ਨੇ ਜਿਹੜੇ ਇਹਨਾਂ 'ਚੋਂ ਹੀ ਜਿਨ੍ਹਾਂ ਨੇ ਸੈਪਰੇਟ ਜਿਹੜਾ ਫੁੱਲ ਕੁਐਸਚਨ ਆਨਸਰ ਸੈਸ਼ਨ ਕੀਤੇ ਨੇ। ਔਰ ਈਵਨ ਵੀਕਐਂਡ ਦੇ ਉੱਤੇ ਇਸਲਾਮਾਬਾਦ ਪ੍ਰੈਸ ਕਲੱਬ ਦੇ ਸਾਬਕਾ ਪ੍ਰੈਜ਼ੀਡੈਂਟ ਔਰ ਇਸ ਸਾਰੇ ਨੂੰ ਸਾਡੇ ਬੋਲ TV ਦੇ ਨਾਸਰ ਕਿਊਮ ਸਾਹਿਬ ਜਿਨ੍ਹਾਂ ਨੇ ਬਹੁਤ ਐਫਰਟ ਕੀਤਾ। ਔਰ ਇਸ ਸਾਰੇ 'ਚ ਕਾਫੀ ਜਿਹੜਾ ਵਰਕ ਓਵਰਸੀਜ਼ ਪਾਕਿਸਤਾਨੀ ਗਲੋਬਲ ਫਾਊਂਡੇਸ਼ਨ ਜਿਨ੍ਹਾਂ ਨੇ ਇਸ ਗੱਲ ਨੂੰ ਅੱਗੇ ਤੋਰਿਆ, ਔਰ ਹੋਰ ਬਹੁਤ ਸਾਰੇ ਜਿਨ੍ਹਾਂ ਨੇ
2 ਦਿਨ ਸਲੀਪਲੈਸ ਨਾਈਟਸ ਅੱਛਾ। ਜਿਹੜੀਆਂ ਬਿਨਾਂ ਨੀਂਦ ਤੋਂ ਉਹਨਾਂ ਨੇ ਇਹ 24 ਘੰਟੇ ਕੱਢੇ, ਕਿਉਂਕਿ ਉਹਨਾਂ ਦਾ ਸੀ ਕਿ ਵੀ ਇਹ ਸਰਦਾਰ ਸਾਹਿਬ ਨੇ ਸਾਨੂੰ ਜਿਹੜਾ ਹੈ ਉਹ ਹਲੂਣਿਆ। ਔਰ ਮੈਂ ਇਹ ਸਮਝਦਾ ਵੀ ਨਹੀਂ, ਇਹ ਨਹੀਂ ਹੈ ਵੀ ਤੁਹਾਡੇ ਤੇ ਸਾਨੂੰ ਮਾਣ ਨਹੀਂ ਸੀ, ਮਾਣ ਹਮੇਸ਼ਾ ਰਿਹਾ ਹੈ, ਪਰ ਕਈ ਵਾਰ ਸੁੱਤੇ ਭਰਾ ਦੀ ਥੋੜੀ ਜਿਹੀ ਬਾਂਹ ਵੀ ਮਰੋੜਨੀ ਪੈਂਦੀ ਹੈ। ਸੋ ARY, ਬੋਲ TV, TV1, ਦੁਨੀਆ ਨਿਊਜ਼, ਉਹਨਾਂ ਦੇ ਸਾਰੇ ਹੀ ਅਦਾਰਿਆਂ ਤੇ ਲਗਾਤਾਰਤਾ ਨਾਲ ਕਈਆਂ ਨੇ ਇਹਨੂੰ ਬ੍ਰੇਕਿੰਗ ਨਿਊਜ਼ ਬਣਾ ਕੇ ਦਿੱਤਾ ਹੈ। ਸਮਾਂ TV, ਉਹਦਾ ਵੀ ਐਕਸਪ੍ਰੈਸ TV, ਪਬਲਿਕ TV ਇਸਲਾਮਾਬਾਦ ਉਹਨਾਂ ਨੇ ਅੱਜ ਇੰਟਰਵਿਊ ਕੀਤਾ, ਅਬ ਤੱਕ TV ਔਰ ਸਿਆਸਤ TV, ਔਰ ਇਸ ਤੋਂ ਇਲਾਵਾ ਜਿਹੜੇ ਕੁਝ ਸ਼ੋਅ ਹੁੰਦੇ ਨੇ ਜਿਵੇਂ ਹਕੀਕਤ TV, ਉਹਨਾਂ ਨੇ ਵੀ ਡਿਸਕਸ, ਮੈਂ ਦੇਖਿਆ ਨਹੀਂ ਹੈ, ਆਂਦੇ ਆਂਦੇ ਮੈਂ ਦੇਖਿਆ। ਔਰ ਇਸ ਤਰ੍ਹਾਂ ਹਰਫੇ ਰਾਜ਼ ਜਿਹੜੇ ਔਰੀਆ ਮਕਬੂਲ ਜਾਨ ਸ਼ੋਅ ਕਰਦੇ ਨੇ, ਉਹਨਾਂ 'ਚ ਵੀ ਮੈਂ ਆਂਦੇ ਆਂਦੇ ਦੇਖਿਆ ਕਿ ਪਿਕਚਰ ਸੀ ਉੱਪਰ, ਸੋ ਉਹਨਾਂ ਨੇ, ਮੈਂ ਨਹੀਂ ਸੁਣਿਆ ਹੈ ਵੀ ਕੀ ਕਿਹਾ ਹੈ, ਲੇਕਿਨ ਇਹ ਸਾਰਿਆਂ ਨੇ ਜਿਹੜਾ ਹੋਏਗਾ। ਔਰ ਜਿਹੜਾ ਪ੍ਰੈਸ ਕਲੱਬ ਔਰ ਦੂਸਰੇ ਜੁਆਇੰਟ ਪੈਨਲ ਡਿਸਕਸ਼ਨ ਜਿਸ ਨੂੰ ਨਾਸਰ ਕਿਊਮ ਸਾਹਿਬ ਨੇ ਐਂਕਰਿੰਗ ਕੀਤੀ, ਉਸ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਮੀਡੀਆ ਦੀ ਦੁਨੀਆ ਦੇ ਗੁਰਗ ਕਹਿੰਦੇ, ਉਹ ਮੌਜੂਦ ਸਨ। ਲਗਭਗ 2.5 ਘੰਟੇ ਦੀ ਇਹ ਡਿਸਕਸ਼ਨ ਸੀ, ਔਰ ਇਸ ਸਾਰੇ ਚੋਂ ਅਸੀਂ ਇੱਕ ਮੈਕੈਨਿਜ਼ਮ ਵੀ ਇਵੋਲਵ ਹੁੰਦਾ ਦੇਖ ਰਹੇ ਹਾਂ, ਤਾਂ ਕਿ ਆਉਣ ਵਾਲੇ ਪੀਰੀਅਡ ਜਿਹੜੀਆਂ ਡਿਵੈਲਪਮੈਂਟਸ, ਬੇਸ਼ੱਕ ਮੈਂ ਪ੍ਰੋਟੈਸਟ ਦੇ ਹਵਾਲੇ ਨਾਲ ਸਿਰਫ ਅਮਰੀਕਾ ਦੀ 2-3 ਥਾਵਾਂ ਦੀ ਜਿਹੜੀ ਮੇਰੇ ਸਾਹਮਣੇ ਗੱਲ ਕੀਤੀ, ਪਰ ਹਿਊਜ ਪ੍ਰੋਟੈਸਟ ਟੋਰਾਂਟੋ, ਵੈਨਕੂਵਰ, ਆਸਟ੍ਰੇਲੀਆ ਦੀਆਂ ਕਿੰਨੀਆਂ ਕਵਰੇजेस ਨੇ, ਤੁਸੀਂ ਦੇਖੋ ਇਵੇਂ ਲੱਗਦਾ ਹੈ ਕਿ ਵੀ ਵਾਹ 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 ਵਾਹ। ਮਤਲਬ ਕਈ ਵਾਰੀ ਆਪਣੀ ਕੌਮ ਤੇ ਵੀ ਮੈਂ ਕਿਹੜਾ ਸ਼ਿਕਾਇਤ ਕਰਦਾ ਹਾਂ, ਲੇਕਿਨ ਮੈਂ ਸਮਝਦਾ ਵੀ ਜਦੋਂ ਇਹ ਜਲਵਾਗਰ ਹੁੰਦਾ, ਔਰ ਈਵਨ ਪਾਕਿਸਤਾਨ ਦੇ ਵਿੱਚ ਜਿਹੜੇ DG ਨੇ ISPR ਦੇ, ਇੰਟਰ ਸਰਵਿਸ ਪਬਲਿਕ ਰਿਲੇਸ਼ਨਸ, ਜਿਹੜੀ ਪਾਵਰਫੁਲ ਬਰੀਫਿੰਗ ਕਰਦੇ ਨੇ ਉਹ ਸਾਰੇ ਦੀ, ਉਹਨਾਂ ਨੇ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਉਹ ਭਾਰਤੀ ਸਰਕਾਰ ਔਰ ਕਿਸਾਨਾਂ ਦੇ ਤੇ ਜ਼ੁਲਮ ਕਰਨ ਦੀ ਗੱਲ ਨੂੰ ਲਿਆ। ਔਰ ਈਵਨ ਜਿਹੜੇ ਪਾਕਿਸਤਾਨ ਦੇ ਮਿਨਿਸਟਰ ਨੇ ਸਾਇੰਸ ਐਂਡ ਟੈਕਨੋਲੋਜੀ ਦੇ, ਫਵਾਦ ਹੁਸੈਨ, ਉਹਨਾਂ ਨੇ ਜਿਹੜਾ ਸਾਡਾ ਲਿੰਕ ਵੀ ਦਿੱਤਾ, ਔਰ ਉਹਦੇ 'ਚ ਜਿਹੜੇ ਉਹਨਾਂ ਨੇ ਲਫ਼ਜ਼ ਕਹੇ, ਇਨਜਸਟਿਸ ਐਨੀਵੇਅਰ ਇਜ਼ ਏ ਥ੍ਰੈਟ ਟੂ ਜਸਟਿਸ ਐਵਰੀਵੇਅਰ। ਇਹ ਮਾਰਟਨ ਲੂਥਰ ਕਿੰਗ ਦੀ ਕੋਟ ਹੈ ਕਿ ਕਿਤੇ ਵੀ ਜਿਹੜੀ ਬੇਇਨਸਾਫੀ ਹੈ ਉਹ ਜਿੱਥੇ ਵੀ ਕੋਈ ਬੈਠਾ ਹੈ ਉਸ ਦੇ ਲਈ ਵੀ ਥ੍ਰੈਟ ਹੈ ਕਿ ਵੀ ਐਵਰੀਵੇਅਰ। ਔਰ ਫਿਰ ਉਹਨਾਂ ਨੇ ਕਿਹਾ, we must speak up against injustice done to Punjabi farmers. Modi policies are a threat to the whole region. ਇਹ ਹੈ ਥ੍ਰੈਟ ਐਵਰੀਵੇਅਰ ਕਿ ਅੱਜ ਕਿਸਾਨ ਨਜ਼ਰ ਆਉਂਦੇ ਨੇ, ਪਰ ਜਿਹੜੀਆਂ ਨੀਤੀਆਂ ਨੇ, ਜਿਵੇਂ ਸਾਡੀ ਉਹ ਪੈਨਲ ਡਿਸਕਸ਼ਨ 'ਚ ਐਕਸ ਪ੍ਰੈਜ਼ੀਡੈਂਟ ਸ਼ਾਹਦ ਅਫਜ਼ਲ ਸਾਹਿਬ ਸੀ, ਉਹਨਾਂ ਨੇ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਮੋਦੀ ਮਾਈਂਡ ਸੈਟ ਹੈ, ਜੋ ਚੱਲ ਰਹੀਆਂ ਨੇ ਨੀਤੀਆਂ, ਜੋ ਦਲਤਾਂ ਨਾਲ ਹੈ, ਜੋ ਮੁਸਲਮਾਨਾਂ ਨਾਲ ਹੈ, ਜੋ ਕਸ਼ਮੀਰ ਨਾਲ ਹੈ, ਜੋ ਦੂਜਿਆਂ ਨਾਲ ਹੈ। ਮੈਂ ਕਿਹਾ ਜੀ ਇਹ RSS ਦਾ ਹਿੰਦੂਤਵਾ ਮਾਈਂਡ ਸੈਟ ਹੈ, ਔਰ ਅਲਟੀਮੇਟਲੀ ਅੱਜ ਮੋਦੀ ਹੈ, ਕੱਲ ਨੂੰ ਨਾ ਹੋਏ ਅਮਿਤ ਸ਼ਾਹ ਆ ਜਾਏਗਾ। ਇਹ ਨਾ ਹੋਏ ਅਸਲੀ ਗਰੂਮਿੰਗ ਕਰ ਰਹੇ ਨੇ ਉਹ ਕੰਨ 'ਚ ਮੁੰਦਰਾਂ ਪਾਉਣ ਵਾਲਾ ਗੁੰਡਾ UP ਦਾ ਯੋਗੀ ਆਦਿੱਤਿਆਨਾਥ, ਉਹ ਅਸਲੀ ਪ੍ਰਾਈਮ ਮਿਨਿਸਟਰ, ਉਹਨੂੰ RSS ਗਰੂਮ ਕਰ ਰਿਹਾ। ਉਹ हैदराबाद ਦੀਆਂ म्यूनसिपल कारपोरेशन चोणों 'ਚ ਜਾਂਦਾ, ਉਹਨਾਂ ਨੂੰ ਜਾ ਕੇ ਕਹਿੰਦਾ हमारी अगर बन गई म्यूनसिपल कारपोरेशन तो हम बहुत जल्दी हैदराबाद का नाम बदल के भाग्यवती रख देंगे, क्योंकि यहाँ भाग्यवती के नाम का एक मंदिर था। और मैं आज रिसर्च कर रहा सी, बिल्कुल झूठ, मतलब वो 16वीं सदी तो ਉਹਦਾ हैदराबाद का इतिहास है, उस सारे ਦੇ ਨਾਲ ਕਿਵੇਂ ਜਿਹੜੀ ਆ ਉਹ ਹਿਸਟਰੀ, ਗੋਲਕੁੰਡਾ ਉਹਦਾ ਪਹਿਲਾ ਨਾਂ ਸੀ। ਸੋ ਮਤਲਬ ਉਹ ਨੈਰੇਟਿਵ ਤਾਂ ਬਦਲ ਹੀ ਰਹੇ ਨੇ। ਸੋ ਇਹ RSS ਮਾਈਂਡ ਸੈਟ ਹੈ ਜਿਹੜਾ ਅਲਟੀਮੇਟਲੀ ਜਾ ਰਿਹਾ। ਔਰ ਜੇ ਅਸੀਂ ਆਵਾਜ਼ ਮਾਰੀ ਤੇ ਸਾਡੇ ਪਾਕਿਸਤਾਨੀ ਭੈਣ ਭਰਾ ਹੁਮਾ ਕੇ ਪਹੁੰਚੇ ਤੇ ਫਿਰ ਸਾਡੇ ਦੁਸ਼ਮਣ ਦੇ ਢਿੱਡੀ ਪੀੜ ਨਾ ਪਏ ਤੇ ਫਿਰ ਇਹ ਗੱਲ ਤਾਂ ਬਣੀ ਨਹੀਂ। ਔਰ ਉਹਨਾਂ ਦਾ ਜਿਹੜਾ ਇੱਕ ਵੱਡਾ ਨੈਟਵਰਕ ਹੈ ਉਹ ਤਾਂ ਅਜੇ ਬੋਲੇਗਾ, ਲੇਕਿਨ OP ਇੰਡੀਆ, ਜਿਹੜਾ ਓਪੀਨੀਅਨ ਇੰਡੀਆ, ਉਹਨਾਂ ਨੇ ਨਾਲ ਦੀ ਨਾਲ ਇੱਕ ਪਾਸੇ ਮੇਰੀ ਪਿਕਚਰ ਲਾਈ ਹੋਈ ਹੈ, ਇੱਕ ਪਾਸੇ ਫਵਾਦ ਚੌਧਰੀ ਦੀ ਲਾਈ ਹੋਈ ਹੈ। ਹੈਡਲਾਈਨ ਹੈ, ਆਫਟਰ ਖਾਲਿਸਤਾਨੀ ਐਲੀਮੈਂਟਸ ਪਾਕਿਸਤਾਨ ਗਵਰਨਮੈਂਟ ਸਪੋਰਟਸ ਪੰਜਾਬੀ ਬ੍ਰਦਰਸ, ਕੋਟ ਐਂਡ ਕੋਟ, ਇਹ ਜਿਹਨੂੰ ਕਹਿੰਦੇ ਨੇ ਸੈਟਰ ਕੀਤਾ ਹੈ, ਪੈਡਲਸ ਸਿੱਖ ਵਰਸਸ ਹਿੰਦੂ ਨੈਰੇਟਿਵ। ਪਹਿਲੀ ਗੱਲ, ਨਾ ਤਾਂ ਉੱਥੇ ਸਿੱਖ ਵਰਸਸ ਹਿੰਦੂ ਨੈਰੇਟਿਵ ਹੈ, ਅਸੀਂ ਕਦੇ ਵੀ ਖਾਲਿਸਤਾਨ ਦੇ ਮੁੱਦੇ ਨੂੰ ਸਿੱਖ ਵਰਸਸ ਹਿੰਦੂ ਨਹੀਂ ਬਣਾਇਆ, ਸਿੱਖ ਵਰਸਸ ਇੰਡੀਅਨ ਸਟੇਟ। ਔਰ ਉਹ ਇੰਡੀਅਨ ਸਟੇਟ ਜਿਹੜਾ ਹਿੰਦੂ ਤਵੀ ਹੈ, ਤੁਹਾਡਾ ਆਪਣਾ, ਤੁਸੀਂ ਜੋ ਕਰੋ, ਇੱਥੋਂ ਜਮਨਾ ਤੋਂ ਜਾਓ ਪਾਰ, ਉੱਥੇ ਜਾ ਕੇ ਤੁਸੀਂ ਜਿਹੜਾ ਮਰਜੀ ਜਿਹਨੂੰ ਮਰਜੀ ਮੰਨੋ, ਜਿਹਨੂੰ ਮਰਜੀ ਮੂਤਰ ਪੀਓ,
ਗੋਆ ਖਾਓ, ਜੋ ਤੁਹਾਡੀ ਆਈਡੀਓਲੋਜੀ ਅਸੀਂ ਸਾਨੂੰ ਤੇ ਕੋਈ ਇਤਰਾਜ਼ ਨਹੀਂ। ਸਾਡੀ ਤੁਹਾਡੇ ਸੋ ਕਾਲਡ ਇਸ ਹਿੰਦੂ ਧਰਮ ਦੇ ਨਾਲ ਕਿਹੜੀ ਸਾਡੀ ਕੋਈ ਲੜਾਈ ਨਹੀਂ। ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ ਔਰ ਜ਼ਾਹਰ ਹੈ ਆ ਜੋ ਆਰਐਸਐਸ ਦੀ ਆਈਡੀਓਲੋਜੀ ਹੈ, ਹਿੰਦੁਸਤਾਨ ਦੀ ਨਾਜ਼ੀ ਲਾਈਕ ਆਈਡੀਓਲੋਜੀ ਹੈ। ਲੇਕਿਨ ਇਹਨਾਂ ਨੂੰ ਜਿਹੜਾ ਇਹ ਨੈਰੇਟਿਵ ਅਸੀਂ ਅਗਲੇ ਸੈਗਮੈਂਟਸ ਦੇਖਾਂਗੇ ਇਹ ਕਿਵੇਂ ਬਦਲਣਾ ਚਾਹੁੰਦੇ ਨੇ, ਇਹਨੂੰ ਟੈਰਰਿਜ਼ਮ ਨਾਲ ਜੋੜਨਾ ਚਾਹੁੰਦੇ ਨੇ ਔਰ ਇਹਨੂੰ ਖਾਮਖਾ ਹਿੰਦੂ ਸਿੱਖ ਨੇ। ਈਵਨ ਜਿਹੜੀ ਸਾਡੀ ਅਪੀਲ ਹੈ ਉਹਦੇ 'ਚ ਅਸੀਂ ਸਿਰਫ ਤੇ ਸਿਰਫ ਗੱਲ ਕੀਤੀ ਹੈ ਕਿ ਭਾਈ ਦੁਨੀਆ ਬੋਲ ਰਹੀ ਹੈ, ਕੈਨੇਡੀਅਨ ਪ੍ਰਾਈਮ ਮਿਨਿਸਟਰ ਬੋਲਿਆ ਹੈ, ਬ੍ਰਿਟਿਸ਼ ਐਮਪੀ ਬੋਲੇ ਨੇ, ਤੁਹਾਡਾ ਹੱਕ ਹੈ ਸਾਡਾ ਤੁਹਾਡੇ ਤੇ, ਤੁਹਾਡਾ ਸਾਡੇ ਤੇ। ਸਾਡਾ ਮੱਕਾ ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਸਾਡੀ ਹਿਸਟੋਰੀਸਿਟੀ ਹੈ। ਅਸੀਂ ਤੁਸੀਂ ਭਰਾ, ਸਾਡੀ ਤਹਿਜ਼ੀਬ ਦੀਆਂ ਸਾਂਝਾਂ ਨੇ ਕਿ ਤੁਹਾਡੇ ਭਰਾ ਦੁਖੀ ਨੇ, ਮੁਸ਼ਕਲ 'ਚ ਨੇ ਆਵਾਜ਼ ਦੇ ਔਰ ਅਸੀਂ ਕੋਈ ਹੋਰ ਨਹੀਂ। ਇਹ ਇਖਲਾਕੀ ਕਿ ਵੀ ਹਿਊਮਨ ਰਾਈਟਸ ਮੁੱਦੇ ਤੇ ਗੱਲ ਕਰੋ, ਪਰ ਤੁਸੀਂ ਇਹਨਾਂ ਦਾ ਦੇਖੋ ਵੀ ਇਹ ਕਿੱਧਰ ਨੂੰ ਲਿਜਾ ਰਹੇ ਨੇ। ਸੋ ਅਸੀਂ ਇੱਕ ਵਾਰ ਫੇਰ ਜਿਹਨੂੰ ਕਹਿੰਦੇ ਨੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ, ਮੀਡੀਆ ਦਾ, ਜੇ ਹੁਣ ਅਸੀਂ ਜਿਹੜਾ ਤੁਣਕਾ ਮੀਡੀਆ ਨੂੰ ਮਾਰਿਆ ਸੀ ਤਾਂ ਹੁਣ ਸ਼ੁਕਰੀਆ ਵੀ ਜ਼ਿਆਦਾ ਮੀਡੀਆ ਦਾ ਕਰਦੇ ਹਾਂ ਔਰ ਹਕੂਮਤੀ ਨਿਜ਼ਾਮ ਦਾ ਵੀ। ਮੈਂ ਸਮਝਦਾ ਫਵਾਦ ਚੌਧਰੀ ਹੋਣ, DGISPR ਹੋਣ ਜਾਂ ਦੂਸਰੇ ਉਹਨਾਂ ਦੇ ਕਾਮਨ, ਜਿਵੇਂ ਸਾਡੇ ਇਸ ਦੇ TV 84 ਦੇ ਵੈਬ ਤੇ 57K ਨੇ ਪਿਛਲੇ ਲੈਸ ਦੈਨ 24 ਆਵਰ ਚ ਉਹਨੂੰ ਦੇਖਿਆ 3000 ਮੈਸੇजेस ਨੇ ਔਰ ਮੈਂ ਮੈਸੇਜ ਲਗਭਗ ਜਿੰਨੇ ਪੜ੍ਹ ਸਕਦਾ ਪੜ੍ਹੇ ਨੇ ਅੱਖਾਂ ਚ ਅਥਰੂਆਂ ਦੇ ਨਾਲ ਕਿ ਇੰਨੀ ਮੁਹੱਬਤ, ਇੰਨਾ ਪਿਆਰ ਔਰ ਅਸੀਂ ਸਭ ਦਾ ਜਿਹੜਾ ਉਹ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਉਹ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਇਹ ਆਵਾਜ਼ ਜਿਹੜੀ ਹੈ ਉਹ ਬੁਲੰਦ ਹੋ ਰਹੀ ਹੈ। ਸੋ TV 84 ਜੋ ਗੁਰੂ ਨਾਨਕ ਸਾਹਿਬ ਦੀ ਸਾਂਝੀ ਵਾਲਤਾ ਦੇ ਜਿਹੜੇ ਫਲਸਫੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਰਿਹਾ ਹੈ, ਉਹ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਉਹ TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ ਔਰ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪਾਈ ਹੈ ਉਹ ਟੈਕਸ ਡਿਡਕਟੇਬਲ ਹੈ। ਔਰ ਡੋਨੇਸ਼ਨ ਕਰਨ ਲਈ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਜਿਹੜੀ ਡੋਨੇਸ਼ਨ ਹੈ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਜਿਹੜਾ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਕਰ ਸਕਦੇ ਹੋ। TV 84 ਦੇ ਨਾਮ ਤੇ ਤੁਸੀਂ ਚੈੱਕ ਵੀ ਬਣਾ ਸਕਦੇ ਹੋ ਔਰ ਸਾਡੇ ਪਤੇ ਤੇ ਵੀ ਲਿਖ ਸਕਦੇ ਹੋ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।